ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਪੰਜਾਬ ਦੇ ਮੁੱਦਿਆਂ ਤੇ ਵਿਵਾਕੀ ਦੇ ਨਾਲ ਧੜੱਲੇ ਦੇ ਨਾਲ ਗੱਲ ਕਰਨ ਵਾਲੇ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕੋਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰਿਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 9 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ। ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਿਤ ਰਹੇ ਇੱਕ ਅਜਿਹੀ ਖਬਰ ਤੋਂ, ਇੱਕ ਅਜਿਹੇ ਮੁੱਦੇ ਤੋਂ ਸ਼ਰਮਾ ਜੀ, ਜਿਸ ਨੇ ਤਰਥੱਲੀ ਮਚਾ ਦਿੱਤੀ ਸਿਆਸੀ ਗਲਿਆਰਿਆਂ ਦੇ ਵਿੱਚ ਤੇ ਇਹਦੇ ਨਾਲ ਫੈਡਰਲਿਜ਼ਮ ਦੀ ਜਿਹੜੀ ਗੱਲ ਹੁੰਦੀ ਹੈ, ਸੰਘੀ ਢਾਂਚੇ ਦੀ ਜਿਹੜੀ ਗੱਲ ਹੁੰਦੀ ਹੈ, ਉਹਦੀ ਇੱਕ ਵਾਰ ਫਿਰ ਤੋਂ ਚਰਚਾ ਛਿੜੀ ਹੈ। ਗੱਲ ਕਰੀਏ ਮਮਤਾ ਬੈਨਰਜੀ ਦੀ। ਕੇਂਦਰ ਦੇ ਧੱਕੇ ਮੂਹਰੇ ਕਹਿੰਦੇ ਮਮਤਾ ਬੈਨਰਜੀ ਤਾਂ ਅੜਦੀ ਹੈ, ਲੋਕ ਸਿਫਤਾਂ ਵੀ ਕਰਦੇ ਨੇ, ਪਰ ਇਹ ਗੱਲ ਮਾਨ ਸਾਹਿਬ ਕਿਉਂ ਨਹੀਂ ਸੁਣਦੇ ਜੀ? ਉਹ ਜੇ ਅੜ ਸਕਦੇ ਨੇ ਤੇ ਫਿਰ ਇਹ ਕਿਉਂ ਨਹੀਂ ਅੜਦੇ ਜੀ? ਪ੍ਰਵੀਨ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਟੇਜਾਂ ਤੋਂ ਅਕਸਰ ਐਲਾਨ ਕਰਦੇ ਸੁਣੇ ਜਾਂਦੇ ਨੇ ਡਬਲ ਇੰਜਨ ਵਾਲੀ ਸਰਕਾਰ। ਜੀ ਬਿਲਕੁਲ ਕਹਿੰਦੇ ਨੇ, ਸਹੀ ਹੈ। ਔਰ ਆਪਾਂ ਕਈ ਵਾਰ ਇਸ ਪਹਿਲੂ ਤੇ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਜੀ, ਹਰ ਸੂਬੇ ਨੇ ਇੱਕ ਸਰਕਾਰ ਚੁਣੀ ਹੈ ਤੇ ਉਹ ਸਰਕਾਰ ਹੈ। ਕੇਂਦਰ ਸਰਕਾਰ ਸੂਬਿਆਂ ਦੀ ਸਰਕਾਰ ਨਾਲ ਤਾਲਮੇਲ ਕਰੇ, ਸਹਿਯੋਗ ਕਰੇ। ਇੱਥੇ ਇਹ ਕਿਉਂ ਆਉਂਦਾ ਕਿ ਜੇ ਸਾਡੀ ਵਾਲੀ ਪਾਰਟੀ ਦੀ ਉਹ ਸਰਕਾਰ ਬਣੂਗੀ ਫਿਰ ਅਸੀਂ ਸਹਿਯੋਗ ਕਰਾਂਗੇ, ਨਹੀਂ ਤਾਂ ਨਹੀਂ ਕਰਾਂਗੇ। ਤੁਸੀਂ ਲੋਕਾਂ ਨੂੰ ਸਿੱਧਾ ਧਮਕਾਉਣੇ ਹੋ। ਜੀ ਜੀ ਸਹੀ ਹੈ। ਜਿੱਥੇ ਜਿੱਥੇ ਭਾਜਪਾ ਦੀ ਜਾਂ ਭਾਜਪਾ ਦੇ ਭਾਈਵਾਲਾਂ ਦੀ ਸਰਕਾਰ ਨਹੀਂ ਹੈਗੀ, ਉੱਥੇ ਉੱਥੇ ਕੇਂਦਰ ਦਾ ਰਵੱਈਆ, ਕੇਂਦਰੀ ਵਿਭਾਗਾਂ ਦਾ, ਮੰਤਰਾਲਿਆਂ ਦਾ ਰਵੱਈਆ, ਸਰਕਾਰ ਦਾ ਰਵੱਈਆ ਬਿਲਕੁਲ ਬਦਲਿਆ। ਉਹਨਾਂ ਹੀ ਸੂਬਿਆਂ ਦੇ ਵਿੱਚੋਂ ਜਿੱਥੇ ਕਾਂਗਰਸ ਦੀ ਸਰਕਾਰ ਨਹੀਂ ਹੈਗੀ, ਮਤਲਬ ਸਥਾਨਕ ਪਾਰਟੀਆਂ ਦੀ ਸਰਕਾਰ ਹੋਵੇ, ਹੋਰ ਦਲਾਂ ਦੀ ਸਰਕਾਰ ਹੋਵੇ, ਉੱਥੇ ਵਿਤਕਰਾ ਹੋਰ ਜ਼ਿਆਦਾ ਨਵੇਂ ਤਰੀਕੇ ਨਾਲ ਦੇਖਣ ਨੂੰ ਮਿਲਦਾ। ਸਹੀ ਹੈ। ਉਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਸੂਬੇ ਤੱਕ ਹੀ ਨੱਪ ਕੇ ਰੱਖੋ। ਫਿਰ ਵੀ ਕਾਂਗਰਸ ਜੋ ਮਰਜ਼ੀ ਹੈ, ਰਾਸ਼ਟਰੀ ਪਾਰਟੀ ਹੈ, ਕੱਚੀ ਹੈ, ਪੱਕੀ ਹੈ, ਸੂਬਿਆਂ ਦੀ ਵਿਰੋਧੀ ਹੈ, ਤੇ ਫਿਰ ਵੀ ਉਹ ਸੰਸਦ ਦੇ ਵਿੱਚ ਵੀ ਬੋਲਣ ਜੋਗੀ ਹੈਗੀ ਹੈ। ਬਾਕੀਆਂ ਦੇ ਕਿੰਨੇ ਕੁ ਨੁਮਾਇੰਦੇ ਹੁੰਦੇ ਨੇ, ਕਿੰਨਾ ਕੁ ਟਾਈਮ ਮਿਲਦਾ ਉਹਨਾਂ ਨੂੰ? ਸਹੀ ਹੈ, ਬਿਲਕੁਲ। ਇਸ ਲਈ ਉਹਨਾਂ ਨੂੰ ਹੋਰ ਤਰ੍ਹਾਂ ਨਪੀੜ ਕੇ ਰੱਖਦੇ ਨੇ। ਇਹ ਹੁਣ ਇੱਕੋ ਤਰ੍ਹਾਂ ਦਾ ਰੂਪ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਤੇ ਪੱਛਮੀ ਬੰਗਾਲ ਦੇ ਵਿੱਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਜੀ। ਤੇ ਦੋਏ ਸਰਕਾਰਾਂ ਕਾਂਗਰਸ ਤੋਂ ਵੱਖਰੀਆਂ ਨੇ ਤੇ ਕੇਂਦਰ ਦੇ ਨਿਸ਼ਾਨੇ ਤੇ ਨੇ। ਤੇ ਦੋਵਾਂ ਹੀ ਸੂਬਿਆਂ ਦੇ ਹਵਾਲਿਆਂ ਜੇ ਸਮਝਣਾ ਹੋਵੇ, ਪੰਜਾਬ ਤੋਂ ਲੈ ਕੇ ਬੰਗਾਲ ਤੱਕ ਦੀ ਤਸਵੀਰ ਇੱਕੋ ਜਿਹੀ ਹੈ। ਜੀ ਜੀ ਸਹੀ ਹੈ। ਮਤਲਬ ਇਤਿਹਾਸ ਗਵਾਹੀ ਭਰਦਾ ਇਸ ਗੱਲ ਦੀ ਕਿ ਜਦੋਂ ਕਿਤੇ ਅੜਨਾ ਹੋਵੇ, ਜਦੋਂ ਕਿਤੇ ਖੜਨਾ ਹੋਵੇ, ਜਦੋਂ ਕਿਤੇ ਮੁੱਦੇ ਤੇ ਲੜਨਾ ਹੋਵੇ, ਤਾਂ ਇਹ ਦੋ ਸੂਬੇ ਨੇ ਜਿਹੜੇ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਦੇ। ਸੂਬਿਆਂ ਦੇ ਲੋਕ ਨੇ ਜਿਹੜੇ ਆਪਾ ਵਾਰਨ ਲਈ ਤਿਆਰ ਰਹਿੰਦੇ ਨੇ। ਜੀ ਇਤਿਹਾਸ ਨਾਲ ਇਹਦੇ ਪੰਨੇ ਭਰੇ ਹੋਏ ਨੇ। ਪਰ ਉਹ ਜਿਵੇਂ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਵੀ ਚੱਲਦੀ ਹੈ, ਕਿਤਾਬਾਂ 'ਚ ਵੀ ਆਪਾਂ ਜਦੋਂ ਦੇਖਦੇ ਸੀ ਕਿ ਬਾਂਦਰ ਤੋਂ ਬੰਦਾ ਬਣ ਰਿਹਾ, ਤਾਂ ਉਹ ਦਿਖਾਉਂਦੇ ਆ ਨਾ ਕਿ ਪਹਿਲਾਂ ਜਮਾ 4 ਪੈਰਾਂ ਤੇ ਚੱਲਦਾ, ਫਿਰ ਥੋੜਾ ਜਿਹਾ ਉੱਪਰ ਹੋ ਗਿਆ, ਫਿਰ ਮਤਲਬ ਥੋੜਾ ਜਿਹਾ ਸਿੱਧਾ ਹੋ ਗਿਆ, ਫਿਰ ਜਮਾ ਸਿੱਧਾ ਹੋ ਗਿਆ, ਫਿਰ ਤੁਰਨ ਲੱਗ ਪਿਆ 2 ਲੱਤਾਂ, ਫਿਰ ਬੰਦਾ ਬਣ ਗਿਆ। ਐਂ ਤਸਵੀਰ ਆਪਾਂ ਅਕਸਰ ਦੇਖੀ ਆ। ਜੀ ਜੀ। ਪਰ ਜਦੋਂ ਬੰਦਾ ਸਿਆਸਤ 'ਚ ਆਉਂਦਾ, ਤਸਵੀਰ ਮੈਂ ਬਦਲਦੀ ਦੇਖ ਰਿਹਾ। ਖਾਸ ਕਰਕੇ ਸਾਡੇ ਵਾਲੇ ਸਿਆਸਤਦਾਨ ਤਾਂ ਲੰਮੇ ਪੈਂਦੇ ਜਾ ਰਹੇ ਨੇ, ਫਿਰ ਰੀੜ੍ਹ ਦੀ ਹੱਡੀ ਝੁਕਦੀ ਜਾ ਰਹੀ ਹੈ। ਸਹੀ ਗੱਲ। ਤਸਵੀਰ ਉਲਟ ਵਾਲੇ ਪਾਸੇ ਨੂੰ ਆ। ਹੁਣ ਪੰਜਾਬ ਦੀ ਤਸਵੀਰ ਨਹੀਂ ਬਦਲੀ, ਸਿਆਸਤਦਾਨ ਦੀ ਤਸਵੀਰ ਬਦਲ ਗਈ। ਸਹੀ ਗੱਲ। ਸਾਡੇ ਸਿਆਸਤਦਾਨਾਂ ਦੇ ਰੀੜ੍ਹ ਦੀ ਹੱਡੀ ਨਹੀਂ ਹੈ। ਪਰ ਅੱਜ ਜਿਹੜੇ ਪਹਿਲੂ ਨੂੰ ਲੈ ਕੇ ਤੁਸੀਂ ਸਵਾਲ ਕੀਤਾ, ਉਹ ਪਹਿਲੂ ਇਸ ਲਈ ਹੈ ਕਿ ਤਾਜ਼ੀ ਘਟਨਾ ਵਾਪਰੀ। ਜੀ। ਤਾਜ਼ੀ ਘਟਨਾ ਇਹ ਹੋਈ ਹੈ ਕਿ ਈਡੀ ਨੇ
ਛਾਪੇਮਾਰੀ ਕੀਤੀ ਹੈ ਪੱਛਮੀ ਬੰਗਾਲ 'ਚ ਜਾ ਕੇ, ਹਾਂਜੀ। ਤੇ ਉਸ ਦੇ ਮੂਹਰੇ ਧਿਰ ਬਣ ਕੇ ਖੜ ਗਈ ਉੱਥੋਂ ਦੀ ਮੁੱਖ ਮੰਤਰੀ, ਪੜ ਕੇ ਦਿਖਾਓ। ਤੇ ਜਦੋਂ ਈਡੀ ਮਮਤਾ ਬੈਨਰਜੀ ਦੇ ਖਿਲਾਫ ਅਦਾਲਤ ਗਈ ਤਾਂ ਆਪ ਮੁਹਾਰੇ ਲੋਕਾਂ ਨੇ ਅਦਾਲਤੀ ਕੰਪਲੈਕਸ ਤੋਂ ਲੈ ਕੇ ਸੜਕਾਂ ਤੱਕ ਭਰਤੀਆਂ, ਤੇ ਉਹ ਸੁਣਵਾਈ ਰੁਕ ਗਈ, ਕਿਉਂਕਿ ਲੋਕ ਤਾਕਤ ਬਹੁਤ ਵੱਡੀ ਤਾਕਤ ਹੈ। ਜੀ। ਲੋਕ ਫਤਵਾ ਬਹੁਤ ਵੱਡਾ ਫਤਵਾ ਹੈ। ਪਰ ਮਮਤਾ ਬੈਨਰਜੀ ਕਹਿੰਦੀ ਮੇਰੇ ਕੰਮ 'ਚ ਦਖਲ, ਮੇਰੇ ਸੂਬੇ 'ਚ ਦਖਲ, ਧੱਕੇਸ਼ਾਹੀ ਮਨਜ਼ੂਰ ਨਹੀਂ, FIR ਕਰੋ। ਜੀ ਸਹੀ ਹੈ। ਪਤਾ ਹੈ ਉਹਨੂੰ ਕਿ ਮੈਂ ਪੰਗਾ ਕਿੱਥੇ ਲੈ ਰਹੀ ਹਾਂ, ਉਹਦਾ ਅਸਰ ਕਿੱਥੇ ਤੱਕ ਜਾਣਾ ਉਹਨੂੰ ਇਹ ਵੀ ਜਾਣਦੀ ਆ ਉਹ। ਪਰ ਇਹਦੇ ਬਾਵਜੂਦ ਵੀ ਦਮ ਰੱਖ ਕੇ ਲੜਨਾ ਖੜਨਾ, ਤੇ ਇਹ ਜਨਾਬ ਜਿਹਨੂੰ ਔਰਤ ਕਹਿੰਦੇ ਹੋ ਉਹ ਹੈ, ਤੇ ਜਿਹਨੂੰ ਮਰਦ ਕਹਿੰਦੇ ਹੋ ਮਾਸਟਰ ਦਾ ਮੁੰਡਾ, ਉਹ 'ਚ ਜਾਣ ਕਿੱਥੇ ਹੈ? ਸਹੀ। ਉਹ ਕਿਉਂ ਨਹੀਂ ਅੜ ਸਕਦਾ ਪੰਜਾਬ ਦੇ ਮਸਲਿਆਂ ਲਈ? ਕੇਂਦਰ ਪੜਾਅ ਦਰ ਪੜਾਅ ਪੰਜਾਬ ਨਾਲ ਧੱਕਾ ਕਰ ਰਿਹਾ। ਮੈਂ ਕਹਿੰਦਾ ਪਾਣੀਆਂ ਦਾ ਮਸਲਾ, GST ਦਾ ਮਸਲਾ, ਸੂਬੇ ਦੇ ਅਨਾਜ ਦਾ ਮਸਲਾ, MSP ਦਾ ਮਸਲਾ, ਕਿਸਾਨੀ ਮਸਲਾ, ਕਰਜ਼ੇ ਦਾ ਮਸਲਾ, ਹੜ੍ਹਾਂ ਵਾਲੇ ਮਸਲੇ ਦਾ ਮਸਲਾ, ਸਾਰੇ ਮਸਲਿਆਂ ਤੇ ਤੁਸੀਂ ਨਹੀਂ ਖੜ ਸਕਦੇ, ਨਾ ਖੜੋ। ਘੱਟੋ ਘੱਟ ਜੇ ਕੇਂਦਰੀ ਏਜੰਸੀਆਂ ਦੇ ਵੱਲ ਮਮਤਾ ਬੋਲੀ ਹੈ, ਉੱਥੇ ਤਾਂ ਇੱਕ ਸੰਸਥਾ ਤੇ ਅਟੈਕ ਹੈ, ਮੰਨ ਲਓ ਸੰਸਥਾ ਦੇ ਬੰਦਿਆਂ ਤੇ ਅਟੈਕ ਹੋਊਗਾ, ਉਹਦੀ ਜਾਂਚ ਦਾ ਮਸਲਾ ਹੈ। ਤੁਹਾਡੇ ਤਾਂ ਆਕਾ ਤੇ ਅਟੈਕ ਹੈ, ਤੁਸੀਂ ਉਹਦੇ ਲਈ ਖੜ ਲਓ। ਮੈਂ ਕਹਿੰਦਾ ਤੁਸੀਂ ਇਹੀ ਡਰਾਮਾ ਕਰ ਲਓ ਕਿ ਜੀ ਕੇਜਰੀਵਾਲ ਮਨੀਸ਼ ਸਿਸੋਦੀਆ ਨੂੰ ਤੰਗ ਕਰਦੇ ਆ ਜੀ, ਜਾਣ ਕੇ ਝੂਠੇ ਪਰਚੇ ਪਾਉਂਦੇ ਆ ਜੀ, ਖੜ ਕੇ ਦਿਖਾ ਦਿਓ, ਜਨਤਾ ਮੰਤਰ ਤੱਕ ਜਾ ਕੇ ਤਾਂ ਦਿਖਾ ਦਿਓ। ਸਹੀ ਹੈ, ਬਿਲਕੁਲ। ਪੰਜਾਬ ਦੇ ਲਈ ਨਹੀਂ ਜਾ ਹੁੰਦਾ, ਗਏ ਸੀ ਨਾ ਇੱਕ ਦਿਨ ਧਰਨਾ ਲਾਉਣ, 2-2 ਮਿੰਟ ਬਾਅਦ ਚੱਕ ਕੇ ਭੱਜਦੇ। ਸੋ ਆਪਾਂ ਲਗਾਤਾਰ ਜਦੋਂ ਵੀ ਕੇਂਦਰ ਦੀ ਕੋਈ ਵਧੀਕੀ, ਸੂਬੇ ਦੇ ਨਾਲ ਕੋਈ ਧੱਕਾ, ਸੂਬੇ ਦੇ ਨਾਲ ਕੋਈ ਅਜਿਹਾ ਪਹਿਲੂ ਆਇਆ, ਆਪਾਂ ਹਰ ਵਾਰ ਗੱਲ ਕਰਦੇ ਆਏ ਕਿ ਜਨਾਬ ਟਵੀਟ ਤੇ ਲੜਾਈ ਨਹੀਂ ਲੜ ਹੋਣੀ। ਆਪਾਂ ਲਗਾਤਾਰ ਗੱਲ ਕਰਦੇ ਹਾਂ ਕਿ ਭਾਈ ਮੀਡੀਆ 'ਚ, ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੜਾਈ ਨਹੀਂ ਲੜ ਹੋਣੀ। ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਮਤਾ ਪਾ ਕੇ ਰਾਜਪਾਲ ਕੋਲ ਕਾਪੀ ਭੇਜ ਕੇ ਲੜਾਈ ਨਹੀਂ ਲੜ ਹੋਣੀ। ਧਰਾਤਲ ਦੀ ਲੜਾਈ ਲੜੋ, ਸਹੀ ਹੈ, ਸਿਆਸੀ ਲੜਾਈ ਲੜੋ, ਜ਼ਮੀਨੀ ਲੜਾਈ ਲੜੋ। ਤੇ ਪਰ ਇਹਦੀ ਉਦਾਹਰਨ ਇੱਕ ਵਾਰ ਮਮਤਾ ਨੇ ਦਿੱਤੀ, ਪਹਿਲੇ ਦਿਨ ਅਗਲੀ ਨੇ ਕਲਕੱਤੇ ਤੋਂ ਲੈ ਕੇ ਦਿੱਲੀ ਤੱਕ ਹਿਲਾ ਕੇ ਰੱਖਤਾ। ਇੱਕ ਪਾਸੇ ਕਲਕੱਤਾ ਦੇ ਵਿੱਚ ਪ੍ਰਦਰਸ਼ਨ ਹੋ ਰਿਹਾ ਸੀ, ਮਮਤਾ ਬੈਨਰਜੀ ਉਹਦੀ ਲੀਡ ਕਰ ਰਹੀ ਸੀ, ਦੂਏ ਪਾਸੇ TMC ਦੇ ਮੈਂਬਰ ਪਾਰਲੀਮੈਂਟ ਦਿੱਲੀ ਦੇ, ਉਹ ਗ੍ਰਹਿ ਮੰਤਰਾਲੇ ਦੇ ਬਾਹਰ ਬੈਠੇ ਸੀ। ਸਹੀ ਗੱਲ। ਪੁਲਿਸ ਨੇ ਘੜੀਸੇ, ਧੂਏ, ਸਿੱਟੇ, ਚੱਕੇ, ਪਰ ਉਹ ਅੜੀ, ਉਹਦੀ ਪਾਰਟੀ ਅੜੀ, ਉਹਦੇ ਮੈਂਬਰ ਅੜੇ, ਤੇ ਦਮ ਰੱਖ ਕੇ ਕਿਹਾ ਕਿ ਅਮਿਤ ਸ਼ਾਹ ਪੈਨ ਡਰਾਈਵ ਆ ਮੇਰੇ ਕੋਲ ਤੇਰੀ, ਮੈਨੂੰ ਜੇ ਛੇੜੋਗੇ ਫਿਰ ਮੈਂ ਬਖਸ਼ੂਗੀ ਨਹੀਂ ਮੈਂ ਕਿਸੇ ਨੂੰ ਕੁਛ ਕਹਿੰਦੀ ਨਹੀਂ, ਕਹਿੰਦੀ ਰਾਜ ਖੋਲ ਦੂੰਗੀ ਕਿ ਕੋਲੇ ਚ ਦਲਾਲੀ ਚ ਕਿਵੇਂ ਮੂੰਹ ਕਾਲਾ ਕਰਦੇ ਹੋ ਸੀ। ਸਹੀ ਹੈ, ਇਹ ਹੈ ਮਮਤਾ ਬੈਨਰਜੀ। ਤੇ ਇੱਧਰ ਪੰਜਾਬ ਨਾਲ ਪਾਣੀਆਂ ਦਾ ਡਾਕਾ ਵੱਜ ਜਵੇ, ਸਾਡੇ ਖਜ਼ਾਨੇ ਤੇ ਡਾਕਾ ਵੱਜ ਜਵੇ, ਸਾਡੇ ਫੰਡਾਂ ਤੇ ਕਟੌਤੀ ਹੋ ਜਵੇ, ਹੈ ਨਾ, ਸਾਡੇ ਸੂਬੇ ਦਾ ਕੇਂਦਰੀਕਰਨ ਹੋ ਜਵੇ, ਅੱਧਾ ਪੰਜਾਬ ਉਹਨਾਂ ਦੇ ਕੰਟਰੋਲ ਚਲਾ ਜਾਵੇ, ED CBI ਆਪਣੀ ਮਰਜ਼ੀ ਨਾਲ ਕੰਮ ਕਰੀ ਜਾਵੇ, ਚੋਣ ਕਮਿਸ਼ਨ ਵਧੀਕੀ ਕਰ ਲਵੇ, ਪਰ ਅਸੀਂ ਤਾਂ ਦੰਡਵਤ ਪ੍ਰਣਾਮ ਕਰਾਂਗੇ ਜੀ, ਇਸ ਤਾਂ ਲੰਮੇ ਵਿਛਾਂਗੇ ਜੀ ਉਹਨਾਂ ਮੂਹਰੇ, ਹੋਰ ਨਹੀਂ ਕੁਛ ਕਰ ਸਕਦੇ, ਕਿਉਂਕਿ ਦਿੱਲੀ ਨੂੰ ਖੁਸ਼ ਕਰਨ ਦੀ ਆਦਤ ਪੈ ਗਈ ਆ ਸਾਡੇ ਵਾਲੇ ਨੂੰ। ਜੀ ਜੀ ਸਹੀ। ਤੇ ਪਰ ਅਫਸੋਸ ਤਾਂ ਇਸ ਗੱਲ ਦਾ ਕਿ ਸਰਕਾਰ ਬਾਕੀ ਦਿਨਾਂ 'ਚ ਕਿਹੜਾ ਜਾਣਦਾ ਸਾਡੇ ਇੱਥੇ, ਸਹੀ, ਉਹ ਵੀ ਵਿਧਾਨ ਸਭਾ 'ਚ ਖੜ ਕੇ ਕਹਿੰਦੇ ਹੀ ਹੈ ਕਿ ਦਿੱਲੀ ਚਲੋ, ਸਹੀ, ਕਿ ਵੀ ਜੇ ਸਰਕਾਰ ਨਹੀਂ ਜਾਂਦੀ ਤੁਸੀਂ ਚਲੇ ਜਾਓ, ਜਾਓ ਤਾਂ ਸਹੀ ਕੋਈ ਜਾਣਾ, ਕਿਹੜਾ ਬੰਨਿਆ। ਸਹੀ ਗੱਲ। ਕਿਸਾਨ ਜਥੇਬੰਦੀਆਂ ਸ਼ੰਭੂ ਜਾਂਦੀਆਂ ਨੇ, ਗੋਲੇ ਖਾਂਦੀਆਂ ਨੇ, ਨਹੀਂ ਟੱਪਣ ਦਿੰਦੇ, ਵੱਖਰੀ ਗੱਲ ਹੈ, ਹਮਲਾ ਤਾਂ ਰੱਖਦੀਆਂ, ਚਾਹੇ ਕੱਲੀਆਂ ਲੜਦੀਆਂ ਚਾਹੇ ਮਿਲ ਕੇ ਲੜਦੀਆਂ, ਸਹੀ ਹੈ ਨਾ, ਪਰ ਸਰਕਾਰਾਂ ਕਿੱਥੇ ਨੇ ਜਨਾਬ ਜੀ। ਸੋ ਇਸ ਲਈ ਮਮਤਾ ਨੇ ਇੱਕ ਵਾਰ ਇਹ ਸਵਾਲ ਸਾਹਮਣੇ ਲਿਆਂਦਾ ਹੈ ਕਿ ਜੇ ਪੱਛਮੀ ਬੰਗਾਲ ਲੜ ਸਕਦਾ ਹੈ ਤਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਕੀ ਹੋਇਆ, ਉਹਨਾਂ ਦੀਆਂ ਲੱਤਾਂ 'ਚ ਜਾਨ ਕਿਉਂ ਨਹੀਂ ਗਈ, ਉਹ ਕੇਂਦਰ ਵੱਲੋਂ ਹੋ ਰਹੀਆਂ ਭੜੀਕਿਆਂ ਦੇ ਖਿਲਾਫ ਕਿਉਂ ਨਹੀਂ ਅੜਦੇ, ਕਿਉਂ ਨਹੀਂ ਖੜਦੇ, ਕਿਹੜਾ ਡਰ ਹੈ। ਜੀ ਬਿਲਕੁਲ ਸਹੀ ਗੱਲ ਹੈ ਸ਼ਰਮਾ ਜੀ, ਤੁਸੀਂ ਬੜੀ ਤਫਸੀਲ ਦੇ ਨਾਲ ਦੱਸੀਆਂ ਚੀਜ਼ਾਂ। ਪਰ ਦੇਖੋ ਤੁਸੀਂ ਇੱਕ ਪਾਸੇ ਜਿਵੇਂ ਤੁਸੀਂ ਦੂਜੀਆਂ ਵਿਰੋਧੀ ਪਾਰਟੀਆਂ ਦੇ ਸਵਾਲ ਚੁੱਕਿਆ, ਖੇਤਰੀ ਪਾਰਟੀਆਂ ਨੇ ਹਮੇਸ਼ਾ ਖਾਸ ਤੌਰ ਤੇ ਅਕਾਲੀ ਦਲ ਮੋਹਰੀ ਤੌਰ ਤੇ ਲੜਾਈ ਲੜਦਾ ਰਿਹਾ, ਉਹ ਵੀ ਕਿਤੇ ਨਜ਼ਰ ਨਹੀਂ ਆ ਰਿਹਾ। ਕੌਣ ਦੋਸ਼ੀ ਹੈ, ਕੌਣ ਗੁਨਾਹਗਾਰ ਹੈ, ਇਹਦਾ ਫੈਸਲਾ ਤਾਂ ਬਾਅਦ ਚ ਹੋਣਾ ਹੈ, ਪਰ ਘੱਟੋ ਘੱਟ ਆਪਣੇ ਸੂਬੇ ਦੇ ਹੱਕ ਤਾਂ ਪ੍ਰੋਟੈਕਟ ਕਰੋ। ਘੱਟੋ ਘੱਟ ਇਹ ਤਾਂ ਕਹੋ ਨਾ ਕਿ ਅਸੀਂ ਬਈ ਸਾਡੇ ਸੂਬੇ ਦੇ ਲੋਕ ਆ, ਅਸੀਂ ਇੱਥੇ ਆਏ ਛਾਪੇਮਾਰੀਆਂ ਕਰਾ ਕੇ ਤੇ ਅਸੀਂ ਉਹਨਾਂ ਨੂੰ ਖੌਫਜ਼ਦਾ ਨਹੀਂ ਕਰਨਾ, ਅਸੀਂ ਤੁਹਾਡੇ ਤੋਂ ਡਰਦੇ ਨਹੀਂ ਗੇ। ਅਗਲਿਆਂ ਨੇ ਤਾਂ ਦਿੱਲੀ ਵੀ ਤੇ ਬੰਗਾਲ ਵੀ ਹਿਲਾ ਕੇ ਰੱਖਤਾ,
ਔਰ ਲੋਕ ਵੀ ਖੜਦੇ ਨੇ, ਜਦੋਂ ਆਗੂ ਖੜਦੇ ਨੇ, ਇਹ ਨਹੀਂ ਕਿ ਲੋਕ ਪਿੱਠ ਦਿਖਾ ਜਾਂਦੇ ਨੇ ਆਗੂਆਂ ਨੂੰ, ਪਰ ਪਹਿਲ ਆਗੂ ਨੂੰ ਕਰਨੀ ਪੈਂਦੀ ਹੈ। ਮਮਤਾ ਬੈਨਰਜੀ ਸ਼ਰੇਆਮ ਕਹਿ ਰਹੀ ਹੈ ਕਿ ਹਾਂਜੀ। ਮੈਨੂੰ ਪਤਾ ਹੈ ਤੁਸੀਂ ਜਿਵੇਂ ਹਰਿਆਣਾ, ਰਾਜਸਥਾਨ, ਬਿਹਾਰ 'ਚ ਧੱਕਾ ਕੀਤਾ ਹੈ, ਉਵੇਂ ਤੁਸੀਂ ਸਾਡੇ ਕਰਨਾ ਚਾਹੁੰਦੇ ਹੋ, ਸਰਕਾਰ ਜਬਰੀ ਬਣਾਉਣਾ ਚਾਹੁੰਦੇ ਹੋ, SIR ਰਾਹੀਂ ਧੱਕਾ ਕਰ ਰਹੇ ਹੋ, ਤੇ ਸਾਡੇ ਵਾਲੇ ਤਾਂ ਅਜੇ ਤੱਕ SIR ਤੇ ਨਹੀਂ ਕੁਛ ਕਿਹਾ। ਹਾਂਜੀ ਬਿਲਕੁਲ, ਇਹਨਾਂ ਦੇ ਬੁੱਲਾਂ ਤੇ ਨਹੀਂ ਆਉਂਦੀ SIR, ਹੋਰ ਤਾਂ ਗੱਲਾਂ ਬਹੁਤ ਦੂਰ ਦੀਆਂ ਜੀ। ਅਗਲੀ ਗੱਲ ਕਰੀਏ ਇਹਨਾਂ ਦੇ ਵਿੱਚੋਂ ਹੀ, ਲੜਾਈਆਂ ਜਿਸ ਪਾਸੇ ਜਿਸ ਤਰੀਕੇ ਦੇ ਨਾਲ ਗੱਦੀ ਦੀਆਂ ਹੈਗੀਆਂ ਨੇ, ਆਪਾਂ ਨੂੰ ਪਤਾ ਹੀ ਹੈ। ਦਾਅਵੇ ਤਾਂ ਇਹ ਹੈ ਕਿ ਮੈਂ ਮੁੱਖ ਮੰਤਰੀ ਬਣਨਾ ਨਹੀਂ ਗਾ, ਐਲਾਨ ਤਾਂ ਇਹ ਹੈ ਵੀ ਮੁੱਖ ਮੰਤਰੀ ਬਣਨਾ ਨਹੀਂ ਗਾ, ਪਰ ਲੜਾਈ ਹਰ ਪਾਸੇ ਜੱਦੋਜਹਿਦ ਇਹੀ ਦਿਖਦੀ ਹੈ ਵੀ ਹਰੇਕ ਪਹੁੰਚਣਾ ਉਸ ਕੁਰਸੀ ਤੱਕ ਹੀ ਚਾਹੁੰਦਾ, ਨਾ ਕੋਈ ਲੜਨਾ ਚਾਹੁੰਦਾ, ਅੜਨਾ ਚਾਹੁੰਦਾ, ਖੜਨਾ ਚਾਹੁੰਦਾ, ਲੋਕਾਂ ਦੀ ਗੱਲ ਕਰਨਾ ਚਾਹੁੰਦਾ। ਪ੍ਰਵੀਨ ਜੀ, ਤੁਸੀਂ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਖੁਦ ਨੂੰ ਖੇਤਰੀ ਪਾਰਟੀ, ਪੰਥਕ ਪਾਰਟੀ, ਲੋਕ ਪਾਰਟੀ ਕਹਾਉਣ ਵਾਲਾ ਤੁਸੀਂ ਅਕਾਲੀਆਂ ਦਾ ਜ਼ਿਕਰ ਕਰ ਰਹੇ ਸੀ। ਹਾਂਜੀ। ਉੱਥੇ ਸੁਖਬੀਰ ਸਿੰਘ ਬਾਦਲ ਪਿੰਡ ਜਾ ਕੇ ਕਹਿ ਰਿਹਾ ਕਿ ਮਾਘੀ ਮੇਲੇ ਤੇ ਆ ਜਿਓ, ਭੀੜ ਜਿੰਨੀ ਵੱਡੀ ਹੋਊਗੀ ਉਹਨਾਂ ਤੈਅ ਹੋਊਗਾ ਕਿ ਆਪਾਂ 227 ਚ ਆ ਗਏ। ਮਤਲਬ ਅਸੀਂ ਭੀੜ ਤੰਤਰ ਰਾਹੀਂ ਆਪਣੀ ਤਾਕਤ ਦਿਖਾਉਣੀ ਹੈ, ਅਸੀਂ ਮੁੱਦਿਆਂ ਰਾਹੀਂ ਲੋਕਾਂ ਨੂੰ ਆਪਣੇ ਨਾਲ ਨਹੀਂ ਤੋਰਨਾ। ਸਹੀ, ਬਿਲਕੁਲ ਸਹੀ। ਤੁਸੀਂ ਲੋਕ ਮੁੱਦੇ ਚੱਕੋ, ਤੁਹਾਨੂੰ ਪਿੰਡਾਂ 'ਚ ਜਾਣਾ ਨਾ ਪਵੇ, ਲੋਕ ਆਪ ਤੁਹਾਨੂੰ ਹੱਥਾਂ ਤੇ ਚੱਕ ਕੇ ਮੂਹਰੇ ਤੁਰ ਪੈਣਗੇ ਕਿ ਤੁਰੋ ਸੁਖਬੀਰ ਜੀ, ਤੁਸੀਂ ਆਓ ਤਾਂ ਅਸੀਂ ਲੋਕ ਮੁੱਦਿਆਂ ਦੇ ਉੱਤੇ। ਤੁਸੀਂ ਉੱਥੋਂ ਦਾ ਭਗੌੜੇ ਹੋ, ਤੁਸੀਂ ਜਿਵੇਂ ਗੱਲ ਕੀਤੀ ਕਿ ਉਹ ਤਾਂ ਬੋਲਦੇ ਨਹੀਂ ਕਿ ਕੋਈ ਨਾਰਾਜ਼ ਨਾ ਹੋ ਜਾਵੇ, ਕਿਸੇ ਨੂੰ ਕੁਝ ਕਹਿਣ। ਅਸੀਂ ਭੀੜ ਦਿਖਾ ਕੇ, ਇਕੱਠ ਦਿਖਾ ਕੇ ਦਿਖਾਉਣਾ ਕਿ ਠੀਕ ਹੈ, ਸੁਖਬੀਰ ਬਾਦਲ ਨੂੰ ਬਾਕੀ ਦਲਾਂ 'ਚ ਇਹੀ ਜਿਹੀ ਕੋਈ ਚੁਣੌਤੀ ਨਹੀਂ ਹੈ ਨਾ। ਹੁਣ ਤਾਂ ਬਾਪੂ ਜੀ ਵੀ ਹੈਗੇ ਜਿਹੜੇ ਬਣਾਉਂਦੇ ਨਹੀਂ ਸੀ ਮੁੱਖ ਮੰਤਰੀ, ਇਸ ਲਈ ਹੁਣ ਤਾਂ ਆਪੇ ਲਾੜਾ ਅਗਲਾ ਕਹਿੰਦਾ ਕਿ ਜੇ ਸਾਡੀ ਸਰਕਾਰ ਆਈ ਤਾਂ ਮੁੱਖ ਮੰਤਰੀ ਮੈਂ ਹੀ ਬਣਨਾ। ਜਿਹੜੇ ਮਾੜੇ ਮੋਟੇ ਬੋਲਣ ਵਾਲੇ ਸੀ, ਕੋਈ ਘਸਾ ਤੇ, ਕੋਈ ਖੁੱਡੇ ਲਾ ਤੇ, ਕੋਈ ਬਾਹਰ ਤੋਰ ਤੇ, ਚਲੋ ਇੱਧਰ ਤਾਂ ਉਹ ਮਸਲਾ ਨਹੀਂ ਹੈਗਾ। ਪਰ ਇੱਕ ਅਨਾਰ 100 ਬਿਮਾਰ ਵਾਲਾ ਹਾਲ ਮੈਂ ਕਾਂਗਰਸ 'ਚ ਜ਼ਰੂਰ ਦੇਖ ਰਿਹਾ। ਮਤਲਬ ਸਟੇਜ ਤੋਂ ਇਹ ਕਹਿਣਾ ਜੀ ਕਿ ਮੈਂ ਮੁੱਖ ਮੰਤਰੀ ਨਹੀਂ ਬਣਨਾ, ਬਘੇਲ ਸਾਹਿਬ ਬਸ ਸਾਡੀ ਸਰਕਾਰ ਆ ਜਾਵੇ, ਮੁੱਖ ਮੰਤਰੀ ਜਿਹਨੂੰ ਮਰਜ਼ੀ ਬਣਾ ਦਿਓ। ਬਈ ਤੁਸੀਂ ਵਿਧਾਇਕ ਦਲ ਦੀ ਮੀਟਿੰਗ ਸੱਦੀ ਹੈ, ਸਹੀ ਗੱਲ ਹੈ, ਬਿਲਕੁਲ। ਤੁਸੀਂ MLA ਚੋਂ ਮੁੱਖ ਮੰਤਰੀ ਦਾ ਚਿਹਰਾ ਚੁਣ ਲਈ ਬੈਠੇ ਹੋ, ਮੈਂਡੇਟ ਮਿਲ ਗਿਆ, ਅਜੇ ਪਿੰਡ ਫਸਿਆ ਨਹੀਂ ਹੈ ਨਾ। ਪਹਿਲਾਂ ਹੀ ਆਹੀ ਤਾਂ ਸਵਾਲ ਹੈ ਕਿ ਤੁਹਾਡੇ ਅੰਦਰ ਬਸ ਇਹੀ ਹੈ ਕਿ ਆਪਣੀ ਸਰਕਾਰ ਆਈ ਪਈ ਆ, ਆਪਾਂ ਮੁੱਖ ਮੰਤਰੀ ਦਾ ਫੈਸਲਾ ਕਰ ਲਈਏ ਪਹਿਲਾਂ। ਸਹੀ ਗੱਲ। ਯਾਦ ਕਰੋ 2017 ਦੀ ਚੋਣ, ਵਿਰੋਧੀ ਧਿਰ 'ਚ ਆਈ ਸੀ ਪਹਿਲੀ ਵਾਰ ਲੜਨ ਵਾਲੀ ਆਮ ਆਦਮੀ ਪਾਰਟੀ। ਉਹ ਚੋਣ ਜਿੱਤਣ ਦੇ ਬਾਵਜੂਦ ਵੀ ਉਹਨਾਂ ਦੇ ਚਿਹਰਿਆਂ ਤੇ ਨੂਰ ਨਹੀਂ ਸੀ, ਸਹੀ ਰੰਗ ਫਿੱਕਾ ਪਿਆ ਸੀ, ਕਿਉਂਕਿ ਹਰ ਬੰਦਾ ਇਹ ਮੰਨ ਕੇ ਚੱਲ ਰਿਹਾ ਸੀ ਆਮ ਆਦਮੀ ਪਾਰਟੀ ਵਾਲਾ ਕਿ MLA ਤਾਂ ਬਣੇ ਖੜੇ ਆ, ਬਸ ਮੁੱਖ ਮੰਤਰੀ ਬਣਨਾ। ਜੀ ਜੀ, ਸਹੀ। ਹਰ ਬੰਦਾ ਮੁੱਖ ਮੰਤਰੀ ਦਾ ਚਿਹਰਾ ਸੀ, ਤੇ ਇਸ ਲਈ ਉਹਨਾਂ ਨੂੰ ਜਿੱਤ ਕੇ ਵੀ, ਵਿਰੋਧੀ ਧਿਰ 'ਚ ਆ ਕੇ ਵੀ ਪਹਿਲੀ ਵਾਰ ਖੁਸ਼ੀ ਨਹੀਂ ਸੀ। ਨਹੀਂ ਸੀ, ਸਹੀ ਗੱਲ। ਹੁਣ ਉਹ ਹਾਲ ਕਾਂਗਰਸ ਦਾ ਕਿ ਅਜੇ ਚੋਣਾਂ ਦੂਰ ਨੇ, ਮੁੱਦਿਆਂ ਤੋਂ ਭਗੌੜੇ ਹੋ, ਏਕਾ ਤੁਹਾਡੇ ਅੰਦਰ ਹੈ ਨਹੀਂ, ਹੈ ਨਾ, ਲੋਕ ਦੁਵਿਧਾ 'ਚ ਨੇ, ਤੇ ਉਹਦੇ ਬਾਵਜੂਦ ਤੁਸੀਂ ਲੜਾਈ ਲੜ ਰਹੇ ਹੋ ਕਿ ਮੈਂ ਮੁੱਖ ਮੰਤਰੀ ਨਹੀਂ, ਜਿਹਨੂੰ ਮਰਜ਼ੀ ਬਣਾ ਦਿਓ ਜੀ, ਜਿਹਨੂੰ ਮਰਜ਼ੀ। ਕਿਹਨੂੰ? ਰਾਜਾ ਵੜਿੰਗ ਮੈਂ ਦੂਜੀ ਸਿਰੇ ਤੇ ਕੱਲ ਪਹਿਲਾਂ ਸੁਖਜਿੰਦਰ ਰੰਧਾਵਾ ਬੋਲ ਰਿਹਾ ਸੀ, DNA ਚੈੱਕ ਕਰ ਲਿਓ ਜੀ, ਬਸ ਬਾਕੀ ਕੁਛ ਨਹੀਂ, ਹੈ ਨਾ। ਸਭ ਨੂੰ ਪਤਾ ਸੁਖਜਿੰਦਰ ਰੰਧਾਵਾ ਦੇ ਹਾਲੀ 'ਚ ਪਰੋਸੀ ਹੋਈ ਮੁੱਖ ਮੰਤਰੀਸ਼ਿਪ ਕਿਵੇਂ ਗਈ ਬਾਰੇ। ਸਹੀ ਗੱਲ ਹੈ, ਬਿਲਕੁਲ, ਹੈ ਨਾ। ਇਸ ਲਈ ਉਹ ਟੀਸ ਅਜੇ ਤੱਕ ਬੋਲਦੀ ਆ, ਉਹ ਟੀਸ ਬੋਲ ਰਹੀ ਹੈ। ਨਹੀਂ, ਤੁਸੀਂ ਚੋਣ ਮੁੱਦਿਆਂ, ਲੋਕ ਮੁੱਦਿਆਂ ਤੇ ਚੋਣ ਲੜੋ ਤੇ ਤਿਆਰੀ ਕਰੋ। ਅੱਜੇ 227 ਦੀਆਂ ਵੋਟਾਂ ਪੈ ਰਹੀਆਂ। ਸਹੀ ਗੱਲ। ਮੁੱਖ ਮੰਤਰੀ ਦਾ ਮਸਲਾ ਉੱਥੇ ਗੱਲ ਤੁਸੀਂ ਮਨਰੇਗਾ ਦੀ ਕਰਨੀ ਹੈ, ਉਹ ਤੁਹਾਨੂੰ ਆਉਂਦੀ ਨਹੀਂ ਕਰਨੀ, ਹੈ ਨਾ, ਉਹਦੇ ਤੇ ਤੁਹਾਤੋਂ ਬੋਲ ਨਹੀਂ ਹੁੰਦਾ, ਉਹਦੀ ਤੁਹਾਡੀ ਤਿਆਰੀ ਨਹੀਂ, ਹੈ ਨਾ, ਬਾਕੀ ਸਾਰਾ ਕੁਝ ਬੋਲਣਾ। ਫਿਰ ਰਾਜਾ ਵੜਿੰਗ, ਮੈਂ ਤਾਂ ਜੀ ਮੁੱਖ ਮੰਤਰੀ ਬਣਨ ਵਾਲਾ ਹੀ ਨਹੀਂ, ਮੈਂ ਉਮੀਦਵਾਰ ਥੋੜਾ ਜੀ, ਜਿਹਨੂੰ ਮਰਜ਼ੀ ਬਣਾਏ ਜੀ, ਹੈ ਨਾ। ਪਰ ਦੂਏ ਪਾਸੇ ਤੁਸੀਂ ਇਹ ਵੀ ਕਹੀ ਜਾਂਦੇ ਹੋ ਕਿ ਜਿਹੜੇ ਆਪਣੇ ਆਪ ਨੂੰ ਪੇਸ਼ ਕਰਦੇ ਆ ਜੀ, ਉਹ ਨਹੀਂ ਬਣਨਗੇ, ਕਿਉਂਕਿ ਤੁਹਾਨੂੰ ਐਂ ਵੀ ਦਿਖਦਾ ਕਿ ਉਹ ਲੋਈ ਵਾਲਾ ਕਿਤੇ ਚਰਜੇ ਚੰਨੀ ਨਾ ਬਾਜੀ ਮਾਰ ਜਾਵੇ, ਹੈ ਨਾ। ਚੰਨੀ ਬੋਲ ਨਹੀਂ ਰਿਹਾ, ਬਸ ਬਾਕੀ ਸਾਰਾ ਕੁਝ ਕਰ ਰਿਹਾ। ਜੀ ਜੀ, ਸਹੀ ਗੱਲ। ਉਹਨੇ ਆਪਣੀ ਭੱਠੀ ਪਕਾਈ ਹੋਈ ਹੈ। ਬਿਲਕੁਲ ਬਿਲਕੁਲ। ਪਰ ਰਾਣਾ ਗੁਰਜੀਤ ਵੀ ਹੈ, ਖਹਿਰਾ ਵੀ, ਪ੍ਰਗਟ ਸਿੰਘ ਵੀ, ਹੈ ਨਾ, ਸਾਰੇ ਇਸ ਦੌੜ 'ਚ ਨੇ। ਤੇ ਮਤਲਬ ਵਿਰੋਧੀ ਧਿਰ ਦਾ ਲੀਡਰ ਪ੍ਰਤਾਪ ਬਾਜਵਾ ਤਾਂ ਆਪਣੇ ਆਪ ਨੂੰ ਪੇਸ਼ ਕਰਨ ਲੱਗ ਗਿਆ ਬਤੌਰ ਮੁੱਖ ਮੰਤਰੀ। ਉਹ ਤਾਂ ਕਹਿਣ ਲੱਗ ਗਿਆ ਕਿ ਸਰਕਾਰ ਆ ਜਾਣ ਦਿਓ, ਭਗਵੰਤ ਮਾਨ ਨੂੰ ਕਟਹਿਰੇ 'ਚ ਖੜਾ ਕਰਾਂਗੇ, ਕਚਹਿਰੀ 'ਚ ਲਿਆਵਾਂਗੇ, ਅੰਦਰ ਸੱਟਾਂਗੇ। ਬਈ ਕੋਈ ਤੁਸੀਂ ਦਸਤਾਵੇਜ਼ ਤਿਆਰ ਕਰ ਲੈ, ਸਹੀ ਗੱਲ, ਲੋਕਾਂ ਦੇ ਮੂਹਰੇ ਰੱਖ ਦੋ, ਲੋਕ ਆਪ ਤੁਹਾਨੂੰ ਕਹਿਣ ਲੱਗ ਜਾਣਗੇ ਕਰੋ ਜੀ ਕਾਰਵਾਈ। ਤੁਹਾਤੋਂ ਕੁਝ ਲਿਆ ਕੇ ਲੋਕਾਂ ਮੂਹਰੇ ਤਾਂ ਰੱਖ ਨਹੀਂ ਹੋ ਰਿਹਾ ਉਹਨਾਂ ਬਾਰੇ। ਤੁਸੀਂ ਡਰਦੇ ਹੋ ਕਿ ਜੇ ਅਸੀਂ ਉਹਨਾਂ ਖਿਲਾਫ ਕਰਾਂਗੇ ਤੇ ਸਾਨੂੰ ਅੱਜ ਅੰਦਰ ਕਰ ਦੇਣ। ਜੀ ਜੀ, ਇਹ ਭਾਸ਼ਣਬਾਜ਼ੀ, ਬਿਆਨਬਾਜ਼ੀ ਨਾਲ ਤੁਸੀਂ ਇਹ ਪੇਸ਼ ਕਰਨਾ ਚਾਹੁੰਦੇ ਹੋ ਕਿ ਮੈਂ ਹੀ ਹੈ ਸਰਕਾਰ, ਮੈਂ ਫੈਸਲਾ ਕਰੂੰਗਾ ਜਦੋਂ ਸਰਕਾਰ ਸਾਡੀ ਬਣ ਗਈ। ਉਹ ਜਦੋਂ ਬਣ ਗਈ, ਪਹਿਲਾਂ ਬਣਾਉਣ ਜੋਗਾ ਕੋਈ ਕੰਮ ਤਾਂ ਕਰੋ। ਸਹੀ ਹੈ। ਇਸ ਲਈ ਜਿਹੜਾ ਹਾਲ ਕਾਂਗਰਸ ਦਾ, ਆਮ ਆਦਮੀ ਪਾਰਟੀ ਉਹ ਤੋਂ ਇੱਕ ਕਦਮ ਅੱਗੇ ਹੈ। ਸਹੀ।
ਆਪਾਂ ਦੇਖਦੇ ਹੁੰਦੇ ਆ ਕਈ ਵਾਰ ਜਦੋਂ ਰੇੜਾ ਮਤਲਬ ਲੈ ਕੇ ਜਾਂਦੇ ਆ ਨਾ ਆਪਣਾ, ਜਦੋਂ ਮੰਨ ਲਾ ਇੱਟਾਂ ਢੋਣੀਆਂ ਨੇ, ਕੋਈ ਬਾਜ਼ਾਰ ਤੋਂ ਸਮਾਨ ਢੋਣਾ ਜਾਂ ਕੁਛ ਢੋਣਾ, ਹਾਂਜੀ ਤਾਂ ਕਈ ਵਾਰ ਮਤਲਬ ਜਿਹੜਾ ਮੂਹਰੇ ਖੱਚਰ ਬੰਨਿਆ ਹੁੰਦਾ ਹੈ, ਜੋੜਿਆ ਹੁੰਦਾ ਰੇੜੇ ਨੂੰ, ਉਹਦਾ ਪਿੱਛੇ ਲਵੇਰਾ ਵੀ ਮਤਲਬ ਨਾਲ ਕਈ ਵਾਰ ਰੱਸੀ ਬੰਨ ਕੇ ਨਾਲ ਤੋਰਿਆ ਹੁੰਦਾ। ਉਹ ਵੀ ਪਿੱਛੇ ਤੁਰਨਾ ਮਤਲਬ ਹੁੰਦਾ ਕਿ ਇਹਨੂੰ ਆਦਤ ਜੀ ਪੈ ਜਾਵੇ ਕਿ ਐ ਤੁਰਨਾ, ਅੱਜ ਰੇੜੇ ਦੇ ਮਗਰ ਆ ਤੇ ਕੱਲ ਨੂੰ ਰੇੜੇ ਦੇ ਮੂਹਰੇ ਲਾ ਲਾਂਗੇ। ਜੀ ਜੀ ਸਹੀ ਹੈ। ਸੰਜੀਵ ਅਰੋੜਾ ਨੂੰ ਐਂ ਤਾਂ ਨਹੀਂ ਤੁਰ ਰਹੇ ਨਾਲ ਕਿ ਕੱਲ ਨੂੰ ਮੂਹਰੇ ਲਾ ਲਾਂਗੇ। ਕਿਤੇ ਇਹ ਸਥਿਤੀ ਤਾਂ ਨਹੀਂ ਕਿ ਅੱਜ ਹੀ ਉਪ ਮੁੱਖ ਮੰਤਰੀ ਵਜੋਂ ਉਹਨੂੰ ਪੇਸ਼ ਕਰ ਦਿੱਤਾ ਹੈ ਤੇ ਭਗਵੰਤ ਮਾਨ ਨੂੰ ਕੇਜਰੀਵਾਲ ਦੀ ਹਾਜ਼ਰੀ ਸਟੇਜਾਂ ਤੋਂ ਸਾਬਤ ਕਰਨਾ ਪੈ ਰਿਹਾ ਹੈ ਕਿ ਹਾਂ ਜੀ ਮੈਂ ਹੀ ਹਾਂ ਦਾਅਵੇਦਾਰ, ਹੈ ਨਾ, ਮੇਰਾ ਹੀ ਚਿਹਰਾ ਲੋਕਾਂ ਨੂੰ ਮਕਬੂਲ ਹੈ, ਮੈਂ ਹੀ ਪਾਸ ਹਾਂ, ਮੇਰੇ ਤੋਂ ਨਾ ਪਰੇ ਚੱਲ ਜਿਓ। ਕੀ ਭਗਵੰਤ ਮਾਨ ਨੂੰ ਖਤਰਾ ਕਿ ਅਰਵਿੰਦ ਕੇਜਰੀਵਾਲ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੇ ਸਾਡੇ ਪੈਰ ਥੱਲੇ ਫੇਰ ਬਟੇਰ ਆਇਆ, ਬਾਕੀ ਪਾਰਟੀਆਂ ਦੀ ਨਰੈਕੀਆਂ ਕਰਕੇ ਅਸੀਂ ਫੇਰ ਸੱਤਾ ਦੇ ਨੇੜੇ ਗਏ, ਤਾਂ ਚੋਣਾਂ ਤੱਕ ਭਗਵੰਤ ਮਾਨ ਤੇ ਨਤੀਜਿਆਂ ਤੋਂ ਬਾਅਦ ਸੰਜੀਵ ਅਰੋੜਾ। ਜੀ ਜੀ ਸਹੀ ਹੈ। ਇਹ ਤਿਆਰੀ ਹੋ ਗਈ ਹੈ। ਹੁਣ ਤੱਕ ਇਹ ਹੁੰਦਾ ਰਿਹਾ ਕਿ ਪੰਜਾਬ 'ਚ ਜੀ ਜੱਟ ਸਿੱਖ ਦਾ ਦਬਦਬਾ ਜੀ। ਸਹੀ ਹੈ। ਫਿਰ ਕਹਿੰਦੇ ਨਹੀਂ ਜੀ ਬੀਜੇਪੀ ਤਾਂ ਜੀ ਦਲਿਤ ਭਾਈਚਾਰੇ ਤੇ ਪੱਤਾ ਖੇਡਣਾ ਚਾਹੁੰਦੀ ਹੈ ਜੀ, ਪੰਜਾਬ 'ਚ ਜੀ 31-32% ਦਲਿਤ ਭਾਈਚਾਰਾ ਜੀ ਉਧਰ ਨੂੰ ਚੱਲੀ ਜੀ ਗੱਲ। ਆਹ ਲਓ ਜੀ ਦਿੱਲੀ ਵਾਲੇ ਤਾਂ ਪਹਿਲਾਂ ਹੀ ਸ਼ਹਿਰੀਆਂ ਦੇ ਵਪਾਰੀਆਂ ਦੇ ਹੈਗੇ ਸੀ, ਬੀਜੇਪੀ ਵਾਲੇ, ਇਹ ਜੀ ਆਪ ਵਾਲੇ ਵੀ ਸ਼ਹਿਰੀ ਵਪਾਰੀਆਂ ਦੇ ਹੋ ਕੇ ਲਓ ਜੀ ਗੱਲ ਉਧਰ ਨੂੰ ਤੁਰ ਪਈ ਜੀ। 32-33% ਪੰਜਾਬ 'ਚ ਹਿੰਦੂ ਹੈ ਜੀ, ਉਹਨਾਂ ਦੀ ਗੱਲ ਬਣ ਗਈ ਜੀ। ਜੀ ਸਹੀ ਹੈ। ਪਰ ਇਹ ਤੋਂ ਵੀ ਅੱਗੇ ਵੱਧ ਕੇ ਕਹਿੰਦੇ ਆਮ ਆਦਮੀ ਪਾਰਟੀ ਨੇ ਨੁਕਤਾ ਘੜਿਆ ਕਿ ਪੰਜਾਬ ਦੇ ਵਿੱਚ 42 ਤੋਂ 43% ਵਪਾਰੀ ਵਰਗ। ਸਹੀ। ਹੁਣ ਉਹ ਵਪਾਰੀ 'ਚ ਨਾ ਤਾਂ ਹਿੰਦੂ ਨੂੰ ਲੈ ਰਹੇ ਨੇ, ਨਾ ਸਿੱਖ ਨੂੰ ਲੈ ਰਹੇ ਨੇ, ਨਾ ਕਿਸੇ ਹੋਰ ਭਾਈਚਾਰੇ ਨੂੰ ਲੈ ਰਹੇ ਨੇ। ਉਹ ਲੈ ਰਹੇ ਨੇ ਜਿਹੜਾ ਦੁਕਾਨ ਤੋਂ ਲੈ ਕੇ ਰੇਹੜੀ ਤੋਂ ਲੈ ਕੇ ਕਾਰੋਬਾਰੀ ਹੈ, ਚਾਹੇ ਛੋਟੀ ਦੁਕਾਨ ਵਾਲਾ ਪਿੰਡ 'ਚ ਬੈਠਾ ਹੈ, ਚਾਹੇ ਬੜੀ ਦੁਕਾਨ ਵਾਲਾ ਸ਼ਹਿਰ 'ਚ ਬੈਠਾ ਹੈ, ਚਾਹੇ ਸ਼ਹਿਰ ਦੀ ਮੰਡੀ 'ਚ ਆੜਤੀਆ ਬੈਠਾ ਹੈ ਨਾ, ਚਾਹੇ ਮਤਲਬ ਕਿ ਕਾਰੋਬਾਰੀ ਫੈਕਟਰੀਆਂ ਦੇ ਰੂਪ 'ਚ ਬੈਠੇ ਨੇ। ਜਿਹੜੇ ਮਰਜ਼ੀ ਵਰਗ ਚੋਂ, ਜਿਹੜੇ ਮਰਜ਼ੀ ਭਾਈਚਾਰੇ ਚੋਂ ਆਉਂਦੇ ਨੇ, ਉਹ ਸਾਰਿਆਂ ਦੀ ਗਿਣਤੀ 42-43% ਬਣਦੀ ਹੈ ਜੀ। ਕਹਿੰਦੇ ਸਮੁੱਚੇ ਵਪਾਰੀਆਂ ਨੂੰ ਸੈਂਟਰ 'ਚ ਲਿਆਓ, ਉਹਨਾਂ ਨੂੰ ਕਹੋਗੇ ਇੱਕ ਦੀ ਤੁਹਾਡੀ ਸਰਕਾਰ ਬਣਾਵਾਂਗੇ ਜੀ, ਜਚਾਓ ਉਹਨਾਂ ਸਾਰਿਆਂ ਨੂੰ। 42% ਵੋਟ ਮਿਲਗੋਬਾ ਵੋਟ ਹੋਵੇ, ਨਾ ਕਿ ਐਂ ਲੱਗੇ, ਪਰ ਰਾਜਨੀਤੀ ਕਰੋ ਪੰਥ ਦੇ ਮੁੱਦੇ ਤੇ, ਤਾਂ ਕਿ ਸਿੱਖ ਵਾਲਾ ਪਹਿਲੂ ਉਧਰ ਰਵੇ ਤੇ ਕਾਰਵਾਈ ਥੱਲੇ ਧਰਾਤਲ ਤੇ ਇਸ ਤਰੀਕੇ ਨਾਲ ਕਰੋ, ਤੇ ਬਾਅਦ ਚੋਂ ਫਿਰ ਸੰਜੀਵ ਅਰੋੜਾ ਕਾਰੋਬਾਰੀਆਂ ਦਾ ਲੀਡਰ ਬਣਾ ਕੇ ਬਿਠਾ ਦਿਓ। ਭਗਵੰਤ ਮਾਨ ਨੂੰ ਵੀ ਇਹ ਖਤਰਾ ਹੈ ਕਿ ਕਿਤੇ ਅਗਲੀ ਵਾਰ ਚੋਣਾਂ ਤੱਕ, ਚੋਣ ਪ੍ਰਚਾਰ ਤੱਕ ਮੇਰਾ ਸੰਗੀ ਘਸਾਉਂਦੇ ਰਹਿਣ ਕੇ ਬੋਲੀ ਜਾ ਚੀਕ ਕੇ, ਬਾਅਦ ਚੋਂ ਚੁੱਪ ਕਰਕੇ, ਕਿਉਂਕਿ ਸੰਜੀਵ ਅਰੋੜਾ ਲਾਲਾ ਜੀ ਨੂੰ ਬਹੁਤ ਪਸੰਦ ਹੈ। ਸਹੀ। ਇਸ ਲਈ ਹੋ ਸਕਦਾ ਹੈ ਕੋਈ ਨਵਾਂ ਸੰਜੀਵ ਅਰੋੜਾ ਆ ਜਾਵੇ ਤਾਂ ਉੱਪਰ ਦੀ ਵੱਧ ਥੈਲੀ ਵਾਲਾ, ਇਹ ਜ਼ਰੂਰੀ ਨਹੀਂ ਕਿ ਇਹੀ ਸਹੀ ਹੈ, ਪਰ ਗੱਲ ਉਧਰ ਨੂੰ ਜਾਂਦੀ ਦਿਖ ਰਹੀ ਹੈ। ਸੋ ਇਸ ਲਈ ਸੱਤਾਧਾਰੀ ਧਿਰ ਦੇ ਵਿੱਚ ਵੀ ਅਜੇ ਵੀ ਮੁੱਖ ਮੰਤਰੀ ਦਾ ਖਦਸ਼ਾ ਖੜਾ ਹੈ। ਬੇਸ਼ੱਕ ਹੁਣ ਇਸ ਸਾਲ ਦੇ ਵਿੱਚ ਪਤਾ ਹੈ ਭਗਵੰਤ ਮਾਨ ਨੂੰ ਨਹੀਂ ਬਦਲਣਗੇ, ਪਰ ਅਗਲੀ ਵਾਰ ਡਰ ਪੈਦਾ ਹੋ ਗਿਆ ਜੀ। ਸਹੀ ਹੈ। ਵੈਸੇ ਤਾਂ ਕਤਾਰ ਬਹੁਤ ਲੰਬੀ ਸੀ, ਕੁਲਤਾਰ ਸੰਧਮਾ ਵੀ, ਹਰਜੋਤ ਬੈਂਸ ਵੀ, ਹੈ ਨਾ, ਇਹ ਵੀ, ਹਰਪਾਲ ਚੀਮਾ ਵੀ, ਇਹ ਵੀ ਇਸ ਵਾਰ ਵੀ ਸੋਚਦੇ ਸੀ ਕਿ ਜਿੱਦਾਂ ਹੀ ਮਤਲਬ ਕਿ ਹੋਵੇ ਦਲ ਬਦਲੀ ਕੁਛ ਖੇਡ ਹੋਵੇ, ਸਾਡੀ ਵਾਰੀ ਅੱਜ ਵੀ, ਪਰ ਨਹੀਂ ਆਈ। ਹੁਣ ਅਗਲੀ ਵਾਰ ਉਹਨਾਂ ਨੂੰ ਆਸ ਨਹੀਂ ਲੱਗਦੀ। ਇਸ ਲਈ ਸਰਕਾਰਾਂ ਬਣਨ ਤੋਂ ਪਹਿਲਾਂ, ਲੋਕ ਮੁੱਦਿਆਂ ਤੇ ਆਉਣ ਤੋਂ ਪਹਿਲਾਂ, ਹਰ ਪਾਰਟੀ ਆਪਣੇ ਆਪ ਦੇ ਅੰਦਰ ਇੱਕ ਲੀਡਰ ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਪੇਸ਼ ਕਰਨ ਲੱਗਿਆ। ਸੋ ਮੁੱਖ ਮੰਤਰੀ ਦੀ ਭੁੱਖ ਵੱਡੀ ਹੈ, ਪੰਜਾਬ ਦੇ ਮਸਲਿਆਂ ਦੀ ਲੜਨ ਦੀ ਭੁੱਖ ਨਹੀਂ ਹੈ। ਜੀ ਬਿਲਕੁਲ। ਤੇ ਇਹ ਵੀ ਹੈ ਨਾ ਗੱਲ ਕਿ ਜਿਵੇਂ ਤੁਸੀਂ ਚਰਨਜੀਤ ਚੰਨੀ ਦਾ ਜ਼ਿਕਰ ਕੀਤਾ, ਕਈ ਹੋਰ ਵੀ ਬਥੇਰੇ ਹੋਣਗੇ ਜਿਹੜੇ ਅੰਦਰ ਖਾਤੇ ਸੋਸ਼ਲ ਮੀਡੀਆ ਤੇ ਗਰਾਊਂਡ ਤੇ ਟੀਮਾਂ ਬਣਾ ਕੇ ਤੇ ਆਪਦਾ ਪ੍ਰਚਾਰ ਕਰਨ ਲੱਗੇ ਹੋਏ ਨੇ। ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੇ ਆਪਦੀ ਇਮੇਜ ਦੇ ਉੱਤੇ ਬਹੁਤ ਕੰਮ ਕਰ ਰਹੇ ਨੇ। ਅਕਾਲੀ ਦਲ ਵਾਲੇ ਵੀ ਬਥੇਰੇ ਆ ਜਿਨ੍ਹਾਂ ਨੂੰ ਇਹ ਵੀ ਚਲੋ ਦੇਖੋ ਨਾ ਕਿ ਜੇ ਇਹਨਾਂ ਨੂੰ ਇਹ ਲੱਗਦਾ ਕਿ ਗੱਲ ਇੱਧਰ ਨੂੰ ਜਾਊਗੀ ਜੀ, ਵਪਾਰੀਆਂ ਕਰਨੀ ਚੱਲ ਗਈ, ਹਿੰਦੂ ਚਿਹਰੇ ਕਰਨੀ ਚੱਲ ਗਈ, ਤਾਂ ਰਾਣਾ ਕੇਪੀ ਤੋਂ ਲੈ ਕੇ ਵਿਜੇਂਦਰ ਸਿੰਗਲਾ ਤੱਕ ਸੁਪਨੇ ਲੈਂਦੇ ਨੇ ਕਿ ਸਾਡੀ ਵਾਰੀ ਆ ਸਕਦੀ। ਬਿਲਕੁਲ ਲੈਂਦੇ। ਸਹੀ ਹੈ, ਬਿਲਕੁਲ। ਉਹਨਾਂ ਨੂੰ ਵੀ ਉਮੀਦ ਹੈਗੀ ਹੈ, ਉਹ ਵੀ ਆਪਣਾ ਪਾਲੀ ਬੈਠੇ ਨੇ। ਇੱਧਰ ਪ੍ਰਗਟ ਸਿੰਘ ਉਹਨਾਂ ਨੂੰ ਲੱਗਦਾ ਕਿ ਜੇ ਸਾਰਿਆਂ 'ਚ ਲੜਾਈ ਹੋ ਜਾਵੇ ਤਾਂ ਮੇਰੇ ਤੇ ਸ਼ਾਇਦ ਗੁਣੂਆ ਪੈ ਜਾਵੇ, ਸਹਿਮਤੀ ਮੇਰੇ ਤੇ ਬਣ ਜਾਵੇ, ਠੀਕ ਹੈ ਨਾ। ਚਰਨਜੀਤ ਚੰਨੀ ਕਹਿੰਦਾ ਤਜਰਬਾ ਵੀ ਹੈ ਮੇਰੇ ਕੋਲ, ਮੈਨੂੰ ਜੱਟ ਸਿੱਖ ਵੀ ਪਸੰਦ ਕਰਦੇ ਨੇ, ਹੈ ਨਾ, ਮੈਂ ਭਾਈਚਾਰੇ ਦਾ ਵੀ ਪਸੰਦ ਹੈ, ਤੇ ਇਸ ਲਈ ਮੇਰੇ ਤੇ ਗੱਲ ਮੰਨੋ। ਮਤਲਬ ਮੈਂ ਕਹਿ ਰਿਹਾ ਕਿ ਤੁਸੀਂ ਪਹਿਲਾਂ ਚੋਣਾਂ ਤਾਂ ਲੜੋ। ਸਹੀ ਹੈ, ਬਿਲਕੁਲ, ਮੁੱਦੇ ਤੇ ਗੱਲ ਕਰ ਲਓ। ਵੈਸੇ ਤਾਂ ਨਿਯਮ ਇਹ ਕਹਿੰਦਾ ਕਿ ਵਿਧਾਇਕ ਦਲ ਦਾ ਲੀਡਰ ਵਿਧਾਇਕਾਂ ਨੇ ਚੁਣਨਾ ਹੁੰਦਾ। ਸਹੀ ਹੈ। ਫਿਰ ਤੁਸੀਂ ਪਹਿਲਾਂ ਕਿਉਂ ਥੋਪ ਰਹੇ ਹੋ? ਜਾਂ ਤਾਂ ਫਿਰ ਸਰਪੰਚੀ ਮੰਗ ਅੱਡ ਚੋਣ ਕਰਾਓ ਨਾ ਮੁੱਖ ਮੰਤਰੀ ਦੇ ਚਿਹਰੇ ਦੀ।
ਇਹ ਮੁੱਖ ਮੰਤਰੀ ਦੀਆਂ ਅੱਡ ਵੋਟਾਂ ਪਿਆ ਕਰਨਗੀਆਂ ਵੀ ਐਮਐਲਏ ਅੱਡ ਚੁਣਿਆ ਕਰਾਂਗੇ ਜੀ ਜੀ ਇੱਕ ਮੁੱਖ ਮੰਤਰੀ ਸਾਰੇ ਪੰਜਾਬ ਚੋਂ ਅੱਡ ਲੜਿਆ ਕਰੂਗਾ ਖੜਾ ਲਓ ਜਿਹੜੀ ਪਾਰਟੀ ਨੇ ਖੜਾਉਣੇ ਫਿਰ ਜਾਂ ਤਾਂ ਉਦਾਂ ਜੋ ਜਿਵੇਂ ਸਰਪੰਚ ਲਈ ਅੱਡ ਚੋਣ ਹੁੰਦੀ ਹੈ ਜੀ ਜੀ ਸਹੀ ਹੈ ਜਦੋਂ ਚੁਣਨੇ ਹੀ ਐਮਐਲਏ ਨੇ ਤਾਂ ਸਾਰੇ ਐਮਐਲਏ ਦੀ ਵੋਟ ਹੋਗੀ ਉਸ ਤੋਂ ਬਾਅਦ ਨਿਯਮ ਹੋਵੇ ਖੁੱਲੀ ਕਰਾ ਲਓ ਜਿਹੜੀ ਲਾਈਵ ਮੰਗਦੇ ਨੇ ਮੁੱਖ ਮੰਤਰੀ ਸਾਹਿਬ ਕਿ ਮੇਰੀ ਪੇਸ਼ੀ ਲਾਈਵ ਹੋਵੇ ਐਮਐਲਏ ਦੀ ਬੈਠਕ ਲਾਈਵ ਕਰੋ ਨਾ ਲੋਕਾਂ ਨੂੰ ਪਤਾ ਲੱਗੇ ਕਿ ਸਾਡੇ ਚੋਂ ਕਿਹੜਾ ਐਮਐਲਏ ਦਮਦਾਰ ਹੈ ਕਿਹੜਾ ਆਪਸ ਦੇ ਵਿੱਚ ਚੁਣਿਆ ਜਾਂਦਾ ਚੁਣ ਲਓ ਉਹਨਾਂ ਚੋਂ ਮੈਂਬਰ ਫਿਰ ਬਣਾ ਲਓ ਮੁੱਖ ਮੰਤਰੀ ਫਿਰ ਉੱਥੇ ਹਾਈ ਕਮਾਂਡ ਕਿਉਂ ਸੈਟਲ ਕਰਦੀ ਹੈ ਜੀ ਬਿਲਕੁਲ ਉਹ ਕੌਣ ਹੁੰਦੀ ਹੈ ਜੀ ਅਗਲੀ ਗੱਲ ਕਰੀਏ ਸਿਆਸਤਦਾਨਾਂ ਦੀ। ਕੋਈ ਸ਼ਰਮਾ ਜੀ ਕਹਿੰਦੇ ਪੰਜਾਬ ਦਾ ਜਿਹੜਾ ਮਾਹੌਲ ਹੈ ਇਹ ਵਿਗਾੜਨਾ ਚਾਹੁੰਦੇ ਆ ਜਾਂ ਸਵਾਰਨਾ ਚਾਹੁੰਦੇ ਆ ਜੀ? ਇਹ ਬਹੁਤ ਗੰਭੀਰ ਮਸਲਾ ਹੈ ਜੀ ਆਪਾਂ ਕੱਲ ਵੀ ਮਾੜਾ ਜਿਹਾ ਇਹਦੇ ਬਾਰੇ ਗੱਲ ਕਰ ਰਹੇ ਸੀ ਪੰਜਾਬ ਦੇ ਵਿੱਚ ਇਸ ਮੌਕੇ ਗੈਂਗਸਟਰਵਾਦ ਬਹੁਤ ਵੱਡਾ ਮਸਲਾ ਬਣਿਆ ਹੋਇਆ ਮਤਲਬ ਨਿੱਜੀ ਰੰਜਿਸ਼ ਵੀ ਜਿਵੇਂ ਆਪਸ ਵਿੱਚ ਨਿਬੜਦੀ ਆ ਉਹ ਗੈਂਗਸਟਰਵਾਦ ਬਣ ਕੇ ਨਿਬੜਦੀ ਆ ਜੀ ਕੋਈ ਲੁੱਟ ਖੋਹ ਦੀ ਵਾਰਦਾਤ ਕੋਈ ਗੋਲੀ ਸਿੱਕੇ ਦੀ ਵਾਰਦਾਤ ਹੈ ਨਾ ਮਤਲਬ ਭੜਕੇ ਦੇ ਵਿੱਚ ਸ਼ਰੇਆਮ ਸਰੇ ਬਾਜ਼ਾਰ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਵਿਆਹਾਂ ਦੇ ਵਿੱਚ ਬੰਦਾ ਮਾਰਨਾ ਹੁਣ ਆਮ ਹੋ ਗਿਆ ਤੇ ਇਹ ਤੋਂ ਤੁਸੀਂ ਕਦੇ ਵੀ ਮੁਨਕਰ ਨਹੀਂ ਹੋ ਸਕਦੇ ਕਿ ਚਿੱਟੇ ਦਾ ਕਾਰੋਬਾਰ ਗੈਂਗਸਟਰਵਾਦ ਨਾਲ ਨਹੀਂ ਜੁੜਿਆ ਜਾਂ ਗੈਂਗਸਟਰਵਾਦ ਦਾ ਕਾਰੋਬਾਰ ਚਿੱਟੇ ਨਾਲ ਨਹੀਂ ਸਹੀ ਹੈ ਕਈ ਲੁੱਟਾਂ ਚਿੱਟੇ ਦੀ ਪੂਰਤੀ ਲਈ ਹੁੰਦੀਆਂ ਨੇ ਕਈ ਲੁੱਟਾਂ ਚਿੱਟੇ ਕਾਰਨ ਹੁੰਦੀਆਂ ਨੇ ਜੀ ਕਈ ਲੁੱਟਾਂ ਕਾਰੋਬਾਰ ਕਾਰਨ ਹੁੰਦੀਆਂ ਨੇ ਹੈਨਾ ਬਹੁਤ ਕੌਣ ਨੇ ਜਿਹੜੇ ਜਾ ਕੇ ਇਹ ਸਾਰੇ ਜਾਲ ਨਾਲ ਜੁੜਦੇ ਨੇ ਜੀ ਤੇ ਅਸੀਂ ਇਸ ਜਾਲ ਨੂੰ ਤੋੜਨ ਦੀ ਉਮੀਦ ਕਰਦੇ ਆ ਪੁਲਿਸ ਤੰਤਰ ਤੋਂ ਸਿਆਸੀ ਤੰਤਰ ਤੇ ਇਹ ਦੋਵੇਂ ਕਾਰੋਬਾਰ ਗੈਂਗਸਟਰਵਾਦ ਦੇ ਔਰ ਨਸ਼ੇ ਦੇ ਇਹਨਾਂ ਦੋਏ ਹੀ ਪੁਲਿਸ ਤੰਤਰ ਤੇ ਪ੍ਰਸ਼ਾਸਨਿਕ ਤੇ ਸਿਆਸੀ ਤੰਤਰ ਤੋਂ ਬਿਨਾਂ ਚੱਲ ਨਹੀਂ ਸਕਦੇ ਜੀ ਇਹਨਾਂ ਦੀ ਸ਼ਹਿ ਤੇ ਬਣ ਰਹੇ ਨੇ ਫਿਰ ਸਵਾਲ ਇਹ ਹੈ ਕਿ ਸਿਆਸੀ ਜਮਾਤ ਪੰਜਾਬ ਨੂੰ ਬਚਾਉਣਾ ਚਾਹੁੰਦੀ ਆ ਪੰਜਾਬ ਦਾ ਮਾਹੌਲ ਸਵਾਰਨਾ ਚਾਹੁੰਦੀ ਹੈ ਕਿ ਵਿਗਾੜਨਾ ਚਾਹੁੰਦੀ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਅਰਵਿੰਦ ਕੇਜਰੀਵਾਲ ਜਿਹੜਾ 3 ਚ ਨਾ 13 ਚ ਉਹ ਪੰਜਾਬ ਦੀ ਹਰ ਸਟੇਜ ਤੇ ਸਰਕਾਰੀ ਸਟੇਜ ਤੇ ਮੋਹਰੀ ਬਣਿਆ ਫਿਰਦਾ ਹੈ ਸੌ ਵੀ ਮੈਂ ਕਹੂੰਗਾ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਨੂੰ ਇਹਨਾਂ ਉਦਘਾਟਨ ਵੀ ਮੈਂ ਕਰੂੰਗਾ ਸਰਕਾਰੀ ਪ੍ਰੋਗਰਾਮਾਂ ਦੇ ਸਰਕਾਰੀ ਪੱਥਰਾਂ ਦੇ ਨਾਂ ਵੀ ਮੇਰਾ ਹੋਊਗਾ ਮੁੱਖ ਮਹਿਮਾਨ ਵੀ ਮੈਂ ਹੋਊਗਾ ਕੋਈ ਸੰਵਿਧਾਨਕ ਅਹੁਦਾ ਨਹੀਂ ਪਰ ਉਹਦੇ ਬਾਵਜੂਦ ਫਿਰ ਉਹ ਸਟੇਜਾਂ ਤੋਂ ਇਹ ਵੀ ਐਲਾਨ ਕਰਨ ਲੱਗ ਪਿਆ ਕਿ ਪੰਜਾਬ ਦੇ ਧੀਆਂ ਪੁੱਤਰ ਤੇ ਉਹਨਾਂ ਦੇ ਮਾਪਿਆਂ ਦਾ ਆਉਣ ਵਾਲਾ ਭਵਿੱਖ ਤੂੰ ਜਮਦੂਤ ਹੈ ਸਹੀ ਗੱਲ ਤੂੰ ਜਮਰਾਜ ਹੈ ਸਹੀ ਗੱਲ ਤੂੰ ਰੱਬ ਹੈ ਤੂੰ ਫੈਸਲਾ ਕਰੇਗਾ ਕਿ ਹਾਂ ਗੈਂਗਸਟਰ ਤਾਂ ਮਾਰਾਂਗੇ ਇਹਨਾਂ ਦੇ ਮਾਪੇ ਵੀ ਚੱਕ ਲਓ ਇਹਨਾਂ ਦੇ ਰਿਸ਼ਤੇਦਾਰ ਵੀ ਚੱਕ ਲਓ ਸਹੀ ਹੈ ਬਿਲਕੁਲ ਇਹ ਕੇਜਰੀਵਾਲ ਦੇ ਪੰਜਾਬ ਚ ਖੜ ਕੇ ਬੋਲਦੇ ਜਨਾਬ ਤੁਸੀਂ ਗੁੰਡੇ ਹੋ ਸਹੀ ਗੱਲ ਕਿ ਤੁਸੀਂ ਸਰਕਾਰ ਹੋ ਜੇ ਖਾਕੀ ਔਰ ਗੈਂਗਸਟਰ ਚ ਕੋਈ ਫਰਕ ਹੀ ਨਹੀਂ ਜੀ ਜੀ ਤੇ ਫਿਰ ਵਰਦੀ ਪਾਈ ਦਾ ਕਾਨੂੰਨੀ ਸਰਕਾਰੀ ਹਥਿਆਰ ਚੱਕੇ ਦਾ ਫਰਕ ਕੀ ਆ ਜੇ ਉਸੇ ਤਰ੍ਹਾਂ ਤੁਸੀਂ ਕਹਿਣਾ ਜੀ ਗੋਲੀ ਸਾਡੀ ਚੱਲੀ ਜੀ ਅਸੀਂ ਗੋਲੀ ਚਲਾਤੀ ਜੀ ਕੇਜਰੀਵਾਲ ਦੇ ਬੋਲ ਨੇ ਕਿ ਗੋਲੀ ਦਾ ਜਵਾਬ ਗੋਲੀ ਤੇ ਸੇਮ ਇਹੀ ਬੋਲੀ ਰਾਜਾ ਵੜਿੰਗ ਬੋਲ ਰਹੇ ਉਹ ਵੀ ਇਹੀ ਭਾਸ਼ਾ ਬੋਲ ਰਹੇ ਮਤਲਬ ਰਾਜਾ ਵੜਿੰਗ ਨੂੰ ਬੇਅੰਤ ਤੇ ਕੇਪੀਐਸ ਗਿੱਲ ਵੀ ਚੇਤੇ ਨਹੀਂ ਆਉਂਦੇ ਪੰਜਾਬ ਦਾ ਮਾਹੌਲ ਵੀ ਯਾਦ ਨਹੀਂ ਕਿ ਕਿੱਧਰ ਨੂੰ ਧੱਕ ਰਹੇ ਹੋ ਤੁਸੀਂ ਸਹੀ ਹੈ ਬਿਲਕੁਲ ਇਹ ਮਾਹੌਲ ਤੁਸੀਂ ਪੰਜਾਬ ਦਾ ਵਿਗਾੜਨਾ ਚਾਹੁੰਦੇ ਕਿ ਸਵਾਰਨਾ ਚਾਹੁੰਦੇ ਨਵੀਂ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਜੇ ਰੋਜ਼ਗਾਰ ਭਾਲਦੀ ਨਹੀਂ ਦੇ ਪਾ ਰਹੇ ਤਾਂ ਕਾਰਨ ਤਾਂ ਲੱਭ ਲਓ ਘੱਟੋ ਘੱਟ ਕੋਈ ਸਰਵੇ ਤਾਂ ਕਰਾ ਲਓ ਕਿ ਕਿਉਂ ਗੈਂਗਸਟਰਵਾਦ ਵੱਧ ਰਿਹਾ ਪੰਜਾਬ 'ਚ ਜੀ ਜੀ ਸਹੀ ਹੈ ਕੋਈ ਡਾਟਾ ਇਕੱਠਾ ਕਰਕੇ ਉਹਦੇ ਤੇ ਵਿਧਾਨ ਸਭਾ ਸੈਸ਼ਨ ਨੇ ਬੁਲਾ ਲਓ ਕਿ ਹਾਂ ਵੀ ਆਪਾਂ ਚਰਚਾ ਤਾਂ ਕਰੀਏ ਕਿ ਨੌਜਵਾਨ ਇਸ ਕਿੱਤੇ ਚ ਆ ਕਿਉਂ ਰਹੇ ਨੇ ਸਹੀ ਹੈ ਉਹ ਅਸੀਂ 82,000 ਫੜ ਲਏ ਅਸੀਂ 84,000 ਫੜ ਲਏ ਅਸੀਂ ਇੰਨੇ ਤਸਕਰ ਫੜ ਲਏ ਇੰਨੇ ਗੁੰਡੇ ਫੜ ਲਏ ਇੰਨੇ ਗੈਂਗਸਟਰ ਫੜ ਲਏ ਇੰਨੇ ਮੁਕਾਬਲੇ ਚ ਮਾਰਤੇ ਇੰਨੇ ਜ਼ਖਮੀ ਕਰਤੇ ਫਿਰ ਇਹ ਖੁੰਬਾਵਾਂ ਕਿੱਥੋਂ ਕਰੇ ਨੇ ਜੀ ਸਹੀ ਹੈ ਇੱਕ ਧਿਰ ਸਰਕਾਰ ਚ ਹੈ ਇੱਕ ਧਿਰ ਵਿਰੋਧੀ ਧਿਰ ਚ ਹੈ ਤੇ ਦੋਵਾਂ ਦੀ ਸ਼ੈਲੀ ਇਹ ਆ ਕਿ ਮੁਕਾ ਦੇਾਂਗੇ ਤੇ ਜੇ ਦੋਏ ਇਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਨੇ ਫਿਰ ਸਵਾਲ ਇਹ ਹੈ ਕਿ ਗੈਂਗਸਟਰ ਔਰ ਸਰਕਾਰ ਵਿਰੋਧੀ ਧਿਰ ਚ ਫਰਕ ਨਹੀਂ ਕੋਈ ਲੱਭਦਾ ਤੇ ਜੇ ਇਹੀ ਤਰੀਕਾ ਅਪਣਾਉਣਾ ਤਾਂ ਤੁਸੀਂ ਪੰਜਾਬ ਨੂੰ ਮੁੜ ਕੇ ਪੈਰਾਂ ਸਿਰ ਨਹੀਂ ਕਰਨਾ ਚਾਹੁੰਦੇ ਪੰਜਾਬ ਦੇ ਵਿੱਚ ਕਾਲੇ ਦੌਰ ਵਾਲਾ ਦੌਰ ਉਹ ਤੋਂ ਵੀ ਭਿਆਨਕ ਲਿਆਉਣਾ ਚਾਹੁੰਦੇ ਤਦ ਤੱਕ ਕੋਈ ਲੜਾਈ ਦਾ ਉਦੇਸ਼ ਵੀ ਸੀਗਾ ਸਹੀ ਗੱਲ ਹੁਣ ਤਾਂ ਕੋਈ ਟੀਚਾ ਵੀ ਨਹੀਂ ਹੁਣ ਤਾਂ ਕ੍ਰਾਈਮ ਹੀ ਨਹੀਂ ਰਿਹਾ ਇਸ ਲਈ ਇਹ ਵੱਡਾ ਸਵਾਲ ਹੈ ਕਿ ਇਹ ਸਿਆਸਤਦਾਨ ਪੰਜਾਬ ਦਾ ਮਾਹੌਲ ਸਵਾਰਨ ਵਾਲੇ ਪਾਸੇ ਤੁਰਿਆ ਕਿ ਵਿਗਾੜਨ ਵਾਲੇ ਪਾਸੇ ਤੁਸੀਂ ਨਾ ਜਿਵੇਂ ਜ਼ਿਕਰ ਕਰ ਰਹੇ ਸੀਗੇ ਵੀ ਕੇਜਰੀਵਾਲ ਦੀ ਵੀ ਟੋਨ ਉਹੀ ਹੈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵੀ ਉਹੀ ਹੈ ਸਿਆਸਤਦਾਨ ਦੇ ਜਿਹੜੇ ਬੋਲ ਹੁੰਦੇ ਨੇ ਨਾ ਉਹ ਕੱਲੀ ਉਹਦੀ ਭਾਵਨਾ ਨਹੀਂ ਹੁੰਦੇ ਉਹ ਅਪਲਾਈ ਕੀ ਕਰਨਾ ਚਾਹੁੰਦਾ ਸਮਾਜ ਦੇ ਉੱਤੇ ਉਹ ਵੀ ਦੱਸ ਰਿਹਾ ਹੁੰਦਾ ਤੇ ਜੇਕਰ ਇਹ ਅਪਲਾਈ ਕਰਨਾ ਚਾਹੁੰਦਾ ਫਿਰ ਜੇ ਇਹ ਅਪਲਾਈ ਹੋਊਗਾ ਫਿਰ ਚੱਕ ਦਿਓ ਅਦਾਲਤਾਂ
ਚੱਕ ਦਿਓ ਥਾਣੇ, ਚੱਕ ਦਿਓ ਕਾਨੂੰਨ, ਜਿਵੇਂ ਤੁਹਾਡਾ ਦਿਲ ਕਰਦਾ ਤੜਕੇ ਉੱਠ ਕੇ ਤੈਅ ਕਰ ਲਿਆ ਕਰੋ ਕਿ ਕਿਵੇਂ ਕਰਨਾ ਹੈ, ਉਵੇਂ ਕਰ ਲਿਆ ਕਰੋ। ਪਹਿਲੀ ਗੱਲ ਕਰਾਂਗੇ ਪੁਲਿਸ ਰਾਜ ਤੁਸੀਂ ਬਣਾਈ ਬੈਠੇ ਹੋ, ਬਣਾਈ ਹੋਰ ਉਧਰ ਨੂੰ ਧੱਕ ਰਹੇ, ਹੋਰ ਉਧਰ ਨੂੰ ਧੱਕੀ ਜਾਂਦੇ, ਬਿਲਕੁਲ ਸਹੀ ਜੀ ਜੀ। ਤੇ ਅਗਲੀ ਗੱਲ ਕਰੀਏ ਜ਼ਮੀਨਾਂ ਦੀ, ਲੋਕਾਂ ਨੇ ਖੇਤੀ ਕਾਨੂੰਨ ਤਾਂ ਲੜਾਈ ਲੜੀ, ਲੋਕਾਂ ਨੇ ਜ਼ਮੀਨਾਂ ਬਚਾਉਣ ਖਾਤਰ ਵੀ ਸਾਡੇ ਕੋਲੇ ਜ਼ਮੀਨਾਂ ਰਹਿ ਜਾਣ। ਪੰਜਾਬ ਸਰਕਾਰ ਜ਼ਮੀਨਾਂ ਦੇ ਸੌਦੇ ਕਰੀ ਜਾਂਦੀ ਹੈ, ਹਰ ਰੋਜ਼ ਇਹਨਾਂ ਨੂੰ ਜ਼ਮੀਨਾਂ ਦੇ ਸੌਦੇ ਕਾਹਤੋਂ ਨਜ਼ਰ ਆਉਂਦੇ ਆ ਜੀ? ਆਪਾਂ ਲਗਾਤਾਰ ਇਸ ਮਸਲੇ ਤੇ ਗੱਲ ਕਰਦੇ ਹਾਂ, ਔਰ ਮੈਨੂੰ ਕਈ ਵਾਰ ਲੱਗਦਾ ਹੁੰਦਾ ਕਿ ਸਾਡੇ ਸਰੋਤੇ ਕਹਿਣਗੇ ਕਿ ਪਤਾ ਨਹੀਂ ਇਹ ਜ਼ਮੀਨ ਵਾਲੇ ਮੁੱਦੇ ਤੇ, ਭਰਾਵਾ ਸਾਡੇ ਕੋਲ ਤਾਂ ਗਜਾਂ 'ਚ ਵੀ ਨਹੀਂ ਜ਼ਮੀਨ, ਸਹੀ ਠੀਕ ਹੈ ਨਾ। ਇਸ ਲਈ ਇਹ ਨਹੀਂਗਾ ਕੋਈ ਮਸਲਾ ਕਿ ਆਪਾਂ ਆਪਣੀ ਜ਼ਮੀਨ ਲਈ ਬੋਲ ਰਹੇ ਹਾਂ, ਪਰ ਮਸਲਾ ਪੰਜਾਬ ਦਾ। ਇਹ ਸਮਝਣ ਦੀ ਲੋੜ ਹੈ ਕਿ ਸਰਕਾਰ ਪ੍ਰੋਪਰਟੀ ਡੀਲਰ ਬਣ ਕੇ ਕਿਉਂ ਵਿਚਰਦੀ। ਸਹੀ ਆ, ਬਿਲਕੁਲ। ਸਰਕਾਰ ਰੱਖਿਅਕ ਹੋਣ ਦੀ ਬਜਾਏ ਸੌਦੇਬਾਜ਼ ਕਿਉਂ ਬਣਦੀ ਜਾ ਰਹੀ? ਤੁਸੀਂ ਦੇਖੋ ਕਿ ਕਿੰਨੀ ਕਾਹਲੀ ਹੈ, ਤਰਲੋ ਮੱਛੀ ਆ ਕਿ ਜ਼ਮੀਨਾਂ ਦੇ ਸੌਦੇ ਹੋਣ, ਤੇ ਸੌਦੇ ਹੋਣਗੇ ਤਾਂ ਉਹ ਪਹਿਲੀ ਫੁੱਟੂਗੀ ਤਾਂ ਕੁਛ ਤਾਂ ਮਿਲੂਗਾ ਚੂਰਾ ਭੂਰਾ, ਹੈ ਨਾ। ਸੋ ਉਹਨਾਂ ਨੂੰ ਇਹ ਹੈ ਕਿ ਕੁਛ ਤਰੀਕੇ ਨਾਲ ਦਿਖਾਉਣ ਨੂੰ ਇਹ ਕਿ ਜੀ ਖਜ਼ਾਨਾ ਭਰਨਾ ਤੇ ਭਰਨੀਆਂ ਆਪਣੇ ਗਿੱਜੇ ਨੇ, ਮਤਲਬ ਆਪਣੇ ਖਿੱਸੇ ਭਰਨੇ ਨੇ ਕਿ 2027 ਦੇ ਲਈ ਅਸੀਂ ਫੰਡ ਜੋੜਨਾ ਜੀ। ਉਹ ਫੰਡ ਕਿੰਨਾ ਜੁੜਨਾ ਕਿੰਨਾ ਨਹੀਂ ਪਤਾ ਨਹੀਂ, ਪਰ ਕਿਹਦਾ ਜੁੜ ਜਾਣਾ ਇਹ ਸਭ ਨੂੰ ਪਤਾ, ਸਭ ਨੂੰ ਪਤਾ। ਸਹੀ ਹੈ। ਤੁਸੀਂ ਲੈਂਡ ਪੁਲਿੰਗ ਲਿਆਏ ਤੇ ਲੈਂਡ ਪੁਲਿੰਗ ਰਾਹੀਂ ਤੁਸੀਂ ਪਿੰਡਾਂ ਦੇ ਸੌਦੇ ਕਰਨ ਦੀ ਕਵਾਇਦ ਤੋਰੀ। ਆਪਾਂ ਉਸ ਸਮੇਂ ਸਵਾਲ ਖੜਾ ਕੀਤਾ ਕਿ ਭਰਾਵਾ ਇਹ ਤਾਂ ਸੌਦੇ ਹੋ ਜਾਣੇ, ਜਿਹੜੀਆਂ ਸ਼ਾਮਲਾਟਾਂ ਬਚਣੀਆਂ, ਜਿਹੜੇ ਪਹੇ ਬਚਣੇ, ਖਾਲਾਂ ਬਚਣੀਆਂ, ਉਹ ਕਿੱਥੇ ਜਾਣੇ? ਚਲੋ ਜੀ, ਸੰਘਰਸ਼ ਹੋਇਆ, ਲੈਂਡ ਪੁਲਿੰਗ ਵਾਪਸ ਹੋ ਗਈ ਜੀ। ਤੁਹਾਨੂੰ ਲੱਗਿਆ ਕਿ ਕੋਈ ਸੌਦਾ ਤਾਂ ਸਿਰੇ ਚੜਾਈ ਹੈ। ਤੁਸੀਂ ਏਸੀ ਜਿਹੜੀ ਸਬਜ਼ੀ ਮੰਡੀ ਸੀ ਏਸ਼ੀਆ ਦੇ ਵਿੱਚ, ਜਿੱਥੋਂ ਸਬਜ਼ੀਆਂ ਫਲ ਜਾਣੇ ਸੀ, ਤੁਸੀਂ ਉਹ ਮੰਡੀ ਵੇਚਤੀ, ਜਿਹੜੀ ਕਿ ਵਿਚਾਰੇ ਦੁਕਾਨਦਾਰਾਂ ਨੇ, ਆੜਤੀਆਂ ਨੇ ਇੱਕ ਦੁਕਾਨਾਂ ਖਰੀਦ ਵੀ ਲਈਆਂ ਸੀ। ਤੁਸੀਂ ਉਹਨਾਂ ਨਾਲ ਵੀ ਧੱਕਾ ਕੀਤਾ। ਸਤਿੰਦਰ ਜੈਨ ਦੇ ਰਾਹੀਂ ਸੌਦਾ ਹੋਇਆ ਤੇ ਉਹ ਦਿੱਲੀ ਨੂੰ ਵੇਚਣ ਦੇ ਲਈ ਬਾਇਆ ਗਵਾਂਡਾ ਸੌਦਾ ਕਰਕੇ ਉਹ ਪਰੇ ਮਾਰੀ ਜੀ। ਤੁਸੀਂ ਬਾਗੋ ਬਾਗ ਹੋ ਗਈ, ਇੱਕ ਸੌਦਾ ਤਾਂ ਸਿਰੇ ਚੜਿਆ। ਪਰ ਲੈਂਡ ਪੂਲਿੰਗ ਵਾਲੀ ਟੀਸ ਤੁਹਾਡੇ ਮਨ ਚੋਂ ਜਾ ਨਹੀਂ ਰਹੀ ਸੀ। ਤੁਸੀਂ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੀ ਜ਼ਮੀਨ ਤੇ ਅੱਖ ਰੱਖੀ ਕਿ ਇਹਨੂੰ ਵੇਚਦੇ। ਸਹੀ ਹੈ ਜੀ। ਮੀਟਿੰਗ 'ਚ ਦੱਸਿਆ ਗਿਆ ਕਿ ਜੀ ਇਹ ਬੀਜ ਦੇ ਨਮੂਨਿਆਂ ਦੇ ਲਈ, ਤਜਰਬੇ ਦੇ ਲਈ ਹੁੰਦੀ ਹੈ। बीज का क्या है, वो तो कहीं भी पैदा कर लेंगे, कहीं से भी आ जाएगा। मतलब ਤੁਹਾਨੂੰ ਇਹੀ ਨਹੀਂ ਪਤਾ ਕਿ ਖੇਤੀਬਾੜੀ ਯੂਨੀਵਰਸਿਟੀ ਔਰ ਅਹਿਮੀਅਤ ਕੀ ਹੈ? ਸਹੀ ਹੈ, ਬਿਲਕੁਲ ਸਹੀ ਹੈ। ਤੁਹਾਨੂੰ ਇਹੀ ਨਹੀਂ ਪਤਾ, ਹੈ ਨਾ। ਤੇ ਚਲੋ ਜੀ, ਉੱਥੇ ਤੱਕ ਇਹਨਾਂ ਦੀ ਨਿਗਾਹ ਗਈ ਜੀ। ਫਿਰ ਇਹਨਾਂ ਨੇ ਜੀ ਡਿਊਟੀਆਂ ਲਾਈਆਂ ਬਲਬੀਰ ਸਿੰਘ ਦੀ, ਸੰਜੀਵ ਅਰੋੜਾ ਦੀ, ਪਟਿਆਲੇ ਤੋਂ ਲੈ ਕੇ ਲੁਧਿਆਣੇ ਤੱਕ, ਨਿਸ਼ਾਨਦੇਹੀ ਕਰੋ ਕਿਹੜੇ ਕਿਹੜੇ ਵਿਭਾਗ ਦੀ ਕਿੰਨੀ ਕਿੰਨੀ ਜ਼ਮੀਨ ਕਿਤੇ ਪਈ ਆ। ਤੇ ਤੁਹਾਡੇ ਰਿਕਾਰਡ 'ਚ ਚੜੀ ਪਾਵਰਕਾਮ ਦੀ ਜ਼ਮੀਨ ਆ ਜੀ ਜੀ, ਤੇ ਤੁਸੀਂ ਉਹਨੂੰ ਵੇਚਣ ਦੀ ਕਵਾਇਦ ਕਰ ਲਈ। ਸੰਘਰਸ਼ ਚੱਲ ਰਿਹਾ ਅਜੇ ਵੀ, ਅਜੇ ਇਹ ਪਿੱਛੇ ਨਹੀਂ ਹਟੇ ਉਸ ਮਸਲੇ ਤੋਂ। ਸਹੀ ਹੈ, ਬਿਲਕੁਲ। ਪਾਵਰਕਾਮ ਘਾਟੇ 'ਚ ਹੈ, ਗਾਹਾਂ ਨੂੰ ਜ਼ਮੀਨਾਂ ਉਹਨਾਂ ਕੋਲ ਹੋਣੀਆਂ ਨਹੀਂ, ਵੇਚ ਕੇ ਪਰੇ ਮਾਰੋ। ਕੱਲ ਨੂੰ ਲੋੜ ਪਵੇ ਪਾਵਰਕਾਮ ਦੇ ਖੇਤਰ ਦੇ ਵਾਧੇ ਦੀ ਤਾਂ ਜ਼ਮੀਨਾਂ ਨਵੀਆਂ ਲੈ ਲਿਓ, ਫਿਰ ਉਹਦੇ ਵਿੱਚ ਨਵਾਂ ਸੌਦਾ ਕਰਿਓ, ਹੈ ਨਾ। ਤੇ ਹਟਦੇ ਨਹੀਂ, ਪਿੱਛੇ ਉਹਦੇ ਮਗਰ ਪਏ ਨੇ ਜੀ ਜੀ। ਫਿਰ ਇਹ ਪਿੰਡਾਂ ਦੀਆਂ ਸ਼ਾਮਲਾਟਾਂ ਨੂੰ ਪੈ ਨਿਕਲੇ ਕਿ ਪਵਾਓ ਮਤੇ ਜੀ, ਪੰਚਾਇਤਾਂ ਨੂੰ ਦਓ ਜੀ ਸਾਨੂੰ। ਉਹਦਾ ਵਿਰੋਧ ਹੋਇਆ। ਫਿਰ ਇਹਨਾਂ ਨੇ ਇੱਕ ਤਰੀਕਾ ਕੱਢਿਆ ਕਿ ਹੁਣ ਆਪਾਂ ਲੁਧਿਆਣੇ ਦੇ, ਮੋਹਾਲੀ ਦੇ ਕੁਝ ਪਿੰਡ ਜੀ ਧੱਕੇ ਨਾਲ ਪਿੰਡ ਦੀ ਸਹਿਮਤੀ ਤੋਂ ਉਲਟ ਜਾ ਕੇ ਉਹਨੂੰ ਸ਼ਹਿਰਾਂ 'ਚ ਸ਼ਾਮਲ ਕਰ ਦੋ। ਜਿਹੜੇ ਲੈਂਡ ਪੂਲਿੰਗ ਰਾਹੀਂ ਨਹੀਂ ਆਉਂਦੇ, ਜਦੋਂ ਨਗਰ ਨਿਗਮ 'ਚ ਆ ਗਏ, ਫਿਰ ਕਿਹੜੀ ਗ੍ਰਾਮ ਸਭਾ ਤੇ ਕਿਹੜਾ ਕੀ ਵੇਚ ਕੇ ਪਰੇ ਮਾਰਾਂਗੇ ਜੀ। ਤੇ ਸ਼ਾਮਲਾਟ ਵੀ ਆਪਣੀ, ਦਾਇਰਾ ਵੀ ਆਪਣਾ, ਸਾਰਾ ਕੁਝ ਹੀ ਆਪਣਾ। ਸਹੀ ਹੈ, ਬਿਲਕੁਲ ਜੀ। ਇਹ ਉਹ ਸਾਰੀ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ। ਕੱਲ ਕੈਬਨਿਟ ਦੀ ਬੈਠਕ ਹੋਈ। ਕੈਬਨਿਟ ਦੀ ਬੈਠਕ ਦੇ ਵਿੱਚ ਕਹਿੰਦੇ ਲਓ ਵੀ ਗਵਾਂਡਾ ਦੀ ਜਿਹੜੇ ਪਲਾਟ, ਜਿਹੜੀ ਜਾਇਦਾਦ ਵਿਕ ਨਹੀਂ ਰਹੀ, ਉਹਨੂੰ 22% ਸਸਤੀ ਕਰਕੇ ਵੇਚ ਲਓ। ਠੀਕ ਹੈ। ਹੁਣ ਮਤਲਬ ਕਿ ਸੁਣਨ ਨੂੰ ਐਂ ਲੱਗਦਾ ਕਿ ਲੋਕ ਹਿੱਤ 'ਚ ਹੈ ਕਿ ਪਲਾਟ ਸਸਤੇ ਹੋ ਕੇ ਵਿਕਣਗੇ। ਜੇ ਮੰਨ ਲਓ 50,000 ਕਿਸ ਦਾ ਮੁੱਲ ਹੈ ਤਾਂ ਤੁਸੀਂ ਕਹਿੰਦੇ ਹੋ 25%, 22% ਦਾ ਕਿਹਾ, ਮਤਲਬ ਚੌਥਾ ਹਿੱਸਾ ਲਗਭਗ ਉਹਦਾ ਮੁੱਲ ਘਟ ਜਾਣਾ ਜੀ ਜੀ, ਕਿ ਉਹਨੂੰ ਘੱਟ ਕੀਮਤ ਤੇ ਬੋਲੀ ਲਾ ਕੇ ਵੇਚ ਲਓ। ਅਸਲ 'ਚ ਤੁਹਾਨੂੰ ਕਹਾਲ ਹੈ ਕਿ ਕਿਸੇ ਤਰੀਕਾ ਕੁਝ ਵਿਕੇ ਤੇ ਸਾਨੂੰ ਪੈਸੇ ਆਉਣ। ਸਹੀ ਕਿ ਸਸਤੇ ਦੇ ਨਾਂ ਤੇ ਵਿਕ ਜੂਗਾ। ਪਰ ਕੀ ਇਹ ਸਿਰਫ ਸਸਤਾ ਕਰਕੇ ਲੋਕਾਂ ਨੂੰ ਪੈਸਾ ਦੇਣ ਦੀ ਕਵਾਇਦ ਹੈ, ਜਾਂ ਉਹ ਬੋਲੀ ਤੁਹਾਡੇ ਬੰਦੇ ਲਾਉਣਗੇ, ਤੁਹਾਡੇ ਪ੍ਰੋਪਰਟੀ ਡੀਲਰ ਉਹ ਜ਼ਮੀਨਾਂ ਚੱਕਣਗੇ ਤੇ ਤੁਹਾਨੂੰ ਕਮਿਸ਼ਨ ਦੇਣਗੇ ਤੇ ਬਾਅਦ ਚੋਂ ਮਹਿੰਗੀ ਵੇਚਣ, ਸਸਤੀ ਵੇਚਣ ਉਹਨਾਂ ਦੇ ਹੱਥ? ਕੀ ਇਹ ਖੇਡ ਹੈ? ਸਹੀ ਹੈ, ਬਿਲਕੁਲ ਜੀ। ਕੀ ਆਪਣਿਆਂ ਨੂੰ ਆ ਜਿਵੇਂ ਲਾਲੂ ਦਾ ਮੁੱਦਾ ਬਣੀ ਜਾਂਦਾ, ਹੁੱਡਾ ਦਾ ਮੁੱਦਾ ਬਣੀ ਜਾਂਦਾ ਹੈ ਕਿ ਜੀ ਇਹਨਾਂ ਨੇ
ਮਹਿੰਗੀਆਂ ਜ਼ਮੀਨਾਂ ਸਸਤੇ ਭਾਅ ਸੌਦੇ ਕੀਤੇ, ਕਿਤੇ ਤੁਸੀਂ ਆਪਣੇ ਬੰਦਿਆਂ ਨੂੰ ਮਹਿੰਗੀਆਂ ਜ਼ਮੀਨਾਂ ਸਸਤੇ ਭਾਅ ਸੌਦੇ ਤਾਂ ਨਹੀਂ ਕਰਾਉਣੇ। ਜੀ। ਤੇ ਇਹ ਤਾਂ ਨਹੀਂ, ਇਹ ਕਈ ਕੌਣ ਉੱਭਰੇ ਕਿ ਤੁਹਾਡੀ ਹਰ ਵਾਰ ਹਰ ਕੈਬਨਿਟ ਦੇ ਵਿੱਚ ਜ਼ਮੀਨ ਵੇਚਣ ਖਰੀਦਣ ਦਾ ਸੌਦੇ ਦਾ ਮੁੱਦਾ ਕਿਉਂ ਆਉਂਦਾ? ਉਹ ਤੋਂ ਬਾਹਰ ਜਾ ਕੇ ਕਿਉਂ ਨਹੀਂ ਦੇਖ ਪਾ ਰਹੇ? ਜੀ। ਔਰ ਚੋਣ ਬਰੇ ਦੇ ਵਿੱਚ ਜਾ ਕੇ ਸਾਰਾ ਕੁਝ ਹੋਣਾ ਸਮਝ ਆਉਂਦੀ ਹੈ ਕਿ ਤੁਸੀਂ ਪੈਸਾ ਬਟੋਰਨਾ ਚਾਹੁੰਦੇ ਹੋ, ਔਰ ਉਹ ਵੀ ਬੋਰੀਆਂ 'ਚ ਭਰ ਕੇ ਬਟੋਰਨਾ ਚਾਹੁੰਦੇ ਹੋ। ਇਸ ਲਈ ਇੱਕ ਵਾਅਦਾ ਜਨਾਬ, ਇਹ ਪੰਜਾਬ ਵੇਚਣ ਤੇ ਤੁਲੇ ਨੇ, ਇਹ ਪੰਜਾਬ ਦੀ ਜਾਇਦਾਦ ਵੇਚਣ ਤੇ ਤੁਲੇ ਨੇ, ਇਹ ਸੌਦੇਬਾਜ਼ ਨੇ, ਇਹ ਕੁੱਲ ਮਿਲਾ ਕੇ ਪ੍ਰਾਪਰਟੀ ਡੀਲਰ ਨੇ, ਉਹ ਵੀ ਹਲਕੇ ਪੱਧਰ। ਔਰ ਇਹ ਜ਼ਮੀਨਾਂ ਕੋਈ ਜੇ ਕੋਈ ਕਹੇ ਕਿ ਅਸੀਂ ਵੇਚ ਰਹੇ ਹਾਂ, ਸਾਡੇ ਕੋਲ ਇਸ ਦਾ ਅਧਿਕਾਰ ਆ, ਇਹ ਕੋਈ ਘਰੋਂ ਨਹੀਂ ਲੈ ਕੇ ਆਇਆ। ਇਹ ਪੰਜਾਬ ਦਾ ਸਰਮਾਇਆ ਨੇ, ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਨੇ, ਸਾਡੀਆਂ ਜਨਤਕ ਜਾਇਦਾਦਾਂ ਨੇ। ਇਹ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਕੱਟੀਆਂ ਜ਼ਮੀਨਾਂ ਨੇ ਨਾ, ਚਾਹੇ ਪੰਚਾਇਤੀ ਜ਼ਮੀਨ ਦੇ ਰੂਪ ਦੇ ਵਿੱਚ, ਚਾਹੇ ਉਹ ਸਾਡੇ ਕੋਲ ਅਸਾਸਿਆਂ ਦੇ ਰੂਪ ਦੇ ਵਿੱਚ। ਤੇ ਇੱਕ ਦਿਨ ਤੁਸੀਂ ਦੱਸਿਆ ਸੀਗਾ ਸ਼ਰਮਾ ਜੀ ਵੀ ਬਿਜਲੀ ਬੋਰਡ ਦੀਆਂ ਜ਼ਮੀਨਾਂ ਜਾਂ ਪਾਵਰਕਾਮ ਦੀਆਂ ਜ਼ਮੀਨਾਂ ਤੇ ਅੱਖ ਰੱਖੀ ਬੈਠੇ ਆ। ਉਹ ਜ਼ਮੀਨਾਂ ਤਾਂ ਰੱਖੀਆਂ ਸੀ ਉਹਨਾਂ ਨੇ, ਉਹਨਾਂ ਲੋਕ ਦੂਰ ਅੰਦੇਸ਼ੀ ਸੀਗੇ, ਉਹਨਾਂ ਨੂੰ ਪਤਾ ਸੀ ਵਸੋਂ ਵਧੂਗੀ ਤੇ ਲੋੜ ਵੀ ਪਊਗੀ ਇਨਫਰਾਸਟਰਕਚਰ ਨੂੰ ਹੋਰ ਨਵੇਂ ਬਣਨੇ। ਹਾਂਜੀ, ਬਿਲਕੁਲ। ਤੇ ਜਾਂਦੇ ਗੱਲ ਕਰੀਏ ਕੈਨੇਡਾ ਦੀ, ਕੈਨੇਡਾ ਤੋਂ ਪੰਜਾਬੀ ਜਿਹੜੇ ਨੇ ਖਾਸੀਆਂ ਉਮੀਦਾਂ ਰੱਖਦੇ ਨੇ, ਪਰ ਇੱਕ ਖਬਰ ਆ ਰਹੀ ਹੈ ਕਿ ਕੈਨੇਡਾ ਨੇ ਬਜ਼ੁਰਗਾਂ ਦੀ PR ਬੰਦ ਕਰ ਦਿੱਤੀ ਹੈ ਜੀ। ਬਿਲਕੁਲ ਜੀ, ਕੈਨੇਡਾ ਨੇ ਲੰਘੇ ਬਰੇ ਤੋਂ ਇਹ ਪ੍ਰੋਗਰਾਮ ਲਿਖਿਆ ਸੀਗਾ ਕਿ ਆਪਾਂ PR 'ਚ ਕਟੌਤੀ ਕਰਨੀ ਆ, ਤੇ ਉਹਦੇ ਤਹਿਤ ਹੁਣ 2026 ਤੋਂ ਲੈ ਕੇ 2028 ਤੱਕ ਬਜ਼ੁਰਗਾਂ ਦੀ PR ਨਹੀਂ ਹੋਊਗੀ। ਇਹਦੇ ਨਾਲ ਮਤਲਬ ਪੰਜਾਬੀਆਂ ਨੂੰ ਤਾਂ ਖਾਸਾ ਝਟਕਾ ਲੱਗਣਾ, ਕਿਉਂਕਿ ਆਪਣੇ ਤਾਂ ਇੱਕ ਕੋਸ਼ਿਸ਼ ਹੁੰਦੀ ਹੈ ਕਿ ਚਲੋ ਜੇ ਪਰਿਵਾਰ ਦੇਸ਼ 'ਚ ਸੈੱਟ ਹੋ ਗਿਆ, ਕੈਨੇਡਾ 'ਚ ਸੈੱਟ ਹੋ ਗਿਆ ਹੈ ਨਾ, ਮੰਨ ਲਓ ਪਤੀ ਪਤਨੀ ਚਲ ਗਏ, ਮੁੰਡਾ ਚਲ ਗਿਆ, ਬਾਅਦ ਚੋਂ ਵਿਆਹ ਕਰਾ ਲਿਆ, ਜਵਾਕ ਹੋ ਗਏ, ਫਿਰ ਹੁੰਦਾ ਕਿ ਜਵਾਕ ਜੱਲਾ ਦਾਦਾ ਦਾਦੀ ਨਾਲ, ਨਾਨਾ ਨਾਨੀ ਨਾਲ ਵਕਤ ਗੁਜ਼ਾਰ ਲਵੇ। ਇੱਕ ਤਾਂ ਉਹ ਆਪਣੇ ਮੂਲ ਸੱਭਿਆਚਾਰ ਨੂੰ ਸਮਝ ਲਵੇ, ਦੂਜਾ ਹੁੰਦਾ ਕਿ ਹੋਰ ਥਾਂ ਕਿਸੇ ਦੇ ਯਕੀਨ ਨਹੀਂ, ਆਪਣਾ ਜਵਾਕ ਆਪਣਿਆਂ ਕੋਲ ਪਲੇ, ਇਸ ਲਈ ਵੀ ਹੁੰਦਾ। ਤੇ ਇਸ ਬਹਾਨੇ ਮਾਪਿਆਂ ਦੀ ਕੈਨੇਡਾ ਫੇਰੀ ਵੀ ਇੱਕ ਆਪਣੇ ਬਹੁਤ ਬੜਾ ਆਧਾਰ ਹੈ, ਤਰੀਕਾਕਾਰ ਬਣਿਆ ਜੀ। ਸੋ ਉਹਦੇ ਲਈ ਬਹੁਤ ਵੱਡਾ ਝਟਕਾ ਹੈ। ਦੂਜਾ ਜਿਹੜੇ ਬੱਚਿਆਂ ਦੇ ਮਨਾਂ 'ਚ ਇਹ ਹੁੰਦਾ ਕਿ ਸਾਡੇ ਮਾਪਿਆਂ ਨੇ ਬਹੁਤ ਔਖਾ ਸਮਾਂ ਦੇਖਿਆ, ਹੁਣ ਅਸੀਂ ਪੈਰਾਂ ਸਿਰ ਹੋ ਗਏ, ਇਕੱਠਾ ਜ਼ਿੰਦਗੀ ਗੁਜ਼ਾਰੀਏ, ਹੈ ਨਾ, ਹੁਣ ਉਹਨਾਂ ਨੂੰ ਅਸੀਂ ਕੋਈ ਸੈਰ ਕਰਾਈਏ, ਕੋਈ ਘੁਮਾਈਏ ਫਿਰਾਈਏ, ਕੋਈ ਦੁਨੀਆ ਦਿਖਾਈਏ ਕਿ ਹਰ ਸਮੇਂ ਮਿੱਟੀ ਨਾਲ ਮਿੱਟੀ ਹੋਏ ਨੇ ਉਹ, ਹੈ ਨਾ, ਧੂਏ ਨਾਲੇ ਚੁੱਲ੍ਹੇ 'ਚ ਫੂਕਾਂ ਮਾਰੀਆਂ ਨੇ। ਸੋ ਇਸ ਲਈ ਉਹ ਸੁਪਨੇ ਵੀ ਟੁੱਟਦੇ ਦਿਖ ਰਹੇ, ਚਾਹੇ ਨਿੱਜੀ ਗਰਜਾਂ ਲਈ ਬੁਲਾਉਂਦੇ ਨੇ ਜਵਾਕ, ਤੇ ਚਾਹੇ ਮਾਪਿਆਂ ਨਾਲ ਮੋਹ ਲਈ ਬੁਲਾਉਂਦੇ ਨੇ। ਹੁਣ ਉਹ ਦੋਵਾਂ ਤੇ ਅਸਰ ਪੈਣਾ। ਜੀ ਸਹੀ ਹੈ। ਤੇ ਇਸ ਲਈ ਇਹ ਵੱਡਾ ਝਟਕਾ ਹੈ। ਮੈਂ ਦੇਖ ਰਿਹਾ ਸੀਗਾ ਕਿ ਜਿਹੜੀਆਂ 2024 ਤੋਂ ਲੱਗੀਆਂ ਨੇ ਅਰਜ਼ੀਆਂ, ਉਹ ਤਾਂ ਮਤਲਬ ਕਿ ਕਲੀਅਰ ਹੋਣਗੀਆਂ ਲਗਭਗ। ਠੀਕ ਹੈ। 2025 ਵਾਲੀਆਂ ਤੇ ਤਲਵਾਰ ਲਟਕਣੀ ਸ਼ੁਰੂ ਹੋ ਗਈ। ਉਹਨਾਂ ਚੋਂ ਸ਼ਾਂਤੀ ਵੀ ਹੋ ਸਕਦੀ ਹੈ, ਕੁਝ ਨੂੰ, ਜ਼ਿਆਦਾਤਰ ਨੂੰ ਨਾ ਵੀ ਹੋ ਸਕਦੀ ਹੈ। ਪਰ 2026 ਤੋਂ ਅਰਜ਼ੀਆਂ ਲੈਣ ਤੋਂ ਇਨਕਾਰ ਕਰਤਾ ਕਿ ਬਜ਼ੁਰਗਾਂ ਦੀ PR ਦੀ ਅਰਜ਼ੀ ਨਹੀਂ ਲਈ ਜਾਊਗੀ, 2028 ਤੱਕ ਤਾਂ ਜਮਾ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਟੂਰਿਸਟ ਵੀਜ਼ੇ ਤੇ ਜਾਂ ਇੱਕ ਮਲਟੀਪਲ ਵੀਜ਼ਾ ਹੁੰਦਾ ਕੋਈ, ਜਿਹੜਾ 4-5 ਸਾਲ ਲਈ ਹੁੰਦਾ, ਤੁਸੀਂ ਆ ਜਾ, ਉਹਨਾਂ ਵੀਜ਼ਿਆਂ ਤੇ ਰੋਕ ਨਹੀਂ ਹੈ। ਜੀ ਉਹ ਵੀ ਚੱਲਦੇ ਰਹਿਣਗੇ ਉਸ ਤਰੀਕੇ ਕਰਨ ਨਾਲ। ਜਿਹੜੇ ਤਮਾਹੀ ਛਮਾਹੀ ਜਾਣ ਵਾਲਾ ਪ੍ਰਕਿਰਿਆ ਉਹ ਜਾਰੀ ਰਹੂਗੀ, ਪਰ ਇੰਜ PR ਹੋਣ ਵਾਲਾ ਜਿਹੜਾ ਇੱਕ ਪਹਿਲੂ ਸੀਗਾ ਉਹ ਬੰਦ ਕਰ ਰਿਹਾ ਕੈਨੇਡਾ, ਤੇ ਉਹਦਾ ਅਸਰ ਭਾਰਤ ਤੇ ਖਾਸ ਕਰ ਪੰਜਾਬੀਆਂ ਤੇ ਕਾਫੀ। ਜੀ ਬਿਲਕੁਲ, ਤੇ ਉਮੀਦ ਵੀ ਹੁੰਦੀ ਹੈ। ਦੇਖੋ ਆਪਾਂ ਨੂੰ ਪਤਾ ਹੀ, ਆਪਾਂ ਸਭ ਪਰਿਵਾਰਾਂ ਵਾਲੇ ਸ਼ਰਮਾ ਜੀ, ਉਮੀਦਾਂ ਹੁੰਦੀਆਂ ਨੇ ਕਿ ਪਰਿਵਾਰ ਇਕੱਠਾ ਰਵੇ, ਇਕੱਠੇ ਪਰਿਵਾਰ ਦੇ ਵਿੱਚ ਏਕਾ ਵੀ ਹੈ, ਬਰਕਤ ਵੀ ਹੈ, ਸਾਰਾ ਕੁਛ ਹੀ ਹੈ, ਤੇ ਰੀਝਾਂ ਵੀ ਹੁੰਦੀਆਂ ਨੇ ਬੱਚਿਆਂ ਦੀਆਂ। ਜਿਹੜੇ ਬੱਚੇ ਕਿਸੇ ਮੁਕਾਮ ਤੇ ਚਲੇ ਜਾਂਦੇ, ਫਿਰ ਉਹਨਾਂ ਨੂੰ ਇਹ ਹੁੰਦਾ ਕਿ ਮਾਂ ਪਿਓ ਸਾਡੇ ਨਾਲ ਰਹਿਣ। ਔਰ ਆਪਾਂ ਇਹ ਨਹੀਂ ਗਾ ਕਿਸੇ ਤੇ ਮਾਂ ਪਿਓ ਤੇ ਆਸਾਨ ਕਰ ਰਹੇ ਹਾਂ, ਬਲਕਿ ਆਪਾਂ ਉਸ ਸਮਾਜ ਦੇ ਵਿੱਚ, ਉਸ ਸੱਭਿਅਤਾ 'ਚ ਆਉਣਾ ਜਿੱਥੇ ਪੂਰੇ ਪਰਿਵਾਰ ਦਾ ਇੱਕ ਚੰਗੀ ਚੀਜ਼ ਮੰਨਿਆ ਜਾਂਦਾ, ਜਿੱਥੇ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਦਾਦੀ ਦਾਦਾ ਮਿਲਦੇ ਨੇ ਤੇ ਦਾਦੀ ਦਾਦਾ ਉਹਦੇ ਪੋਤੇ ਪੋਤੀਆਂ ਆਪਦੇ ਖਿਡਾਉਂਦੇ ਨੇ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।